ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਵਿਸ਼ੇਸ਼ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਜਿਹੜੀ ਪੰਜਾਬ ਦੀ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ ਉਸ ਦੇ ਉੱਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਨਾਲ ਹੀ ਨਾਲ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ ਵਾਟਰ ਕਾਨਫਰੰਸ ਹੋਈ ਹੈ। ਪੰਜਾਬ ਦੇ ਹਵਾਲੇ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਓਵਰਆਲ ਯੂਨਾਈਟਿਡ ਨੇਸ਼ਨਸ ਦਾ ਤੇ ਦਾਇਰਾਕਾਰ ਵੱਡੇ ਲੈਵਲ ਦਾ ਗਲੋਬਲ ਲੈਵਲ ਦਾ ਹੈਗਾ, ਪਰ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੇਵਿੰਗ ਪੰਜਾਬ ਜਿਹੜੀ UK ਬੇਸਡ ਆਰਗੇਨਾਈਜੇਸ਼ਨ ਹੈਗੀ ਹੈ ਉਹਨਾਂ ਦੇ ਨੁਮਾਇੰਦੇ ਤੇ ਉਹਨਾਂ ਦੇ ਡਾਇਰੈਕਟਰ ਸਰਦਾਰ ਗੁਰਪ੍ਰੀਤ ਸਿੰਘ ਅੱਜ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸੀ, ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦਾ, ਦਰਿਆਈ ਪਾਣੀਆਂ ਦਾ ਜਾਂ ਜਿਹੜਾ ਵਾਟਰ ਲੈਵਲ ਕਿਸ ਲੈਵਲ ਤੇ ਅੱਜ ਥੱਲੇ ਤੱਕ ਜਾ ਚੁੱਕਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕ੍ਰਾਈਸਿਸ ਫੇਸ ਕਰ ਰਹੇ ਹਾਂ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਨੁਮਾਇੰਦਗੀ ਕੀਤੀ ਹੈ ਤੇ ਜਿਹੜਾ ਪੰਜਾਬ ਦਾ ਕੇਸ ਹੈ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਰੱਖਿਆ ਆ। ਸੋ ਜਿੱਥੇ ਇਹ ਇੱਕ ਇੰਪੋਰਟੈਂਟ ਇਸ਼ੂ ਹੈ ਅੱਜ ਦੀ ਡਿਸਕਸ਼ਨ ਦੇ ਲਈ ਤੇ ਨਾਲ ਹੀ ਨਾਲ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਅਸੀਂ ਰੈਗੂਲਰਲੀ ਵੀ ਸਾਰੀਆਂ ਅਪਡੇਟਸ TV 84 ਦੇ ਪਲੇਟਫਾਰਮ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਅੱਜ ਦੀ ਪੈਨਲ ਡਿਸਕਸ਼ਨ ਦੇ ਵਿੱਚ ਵੀ ਉਹਦੇ ਵੱਖ-ਵੱਖ ਪਹਿਲੂਆਂ ਨੂੰ ਅਸੀਂ ਛੋਹਾਂਗੇ। ਜਿਸ ਕਿਸਮ ਦਾ ਪ੍ਰੋਪੇਗੈਂਡਾ ਜਾਂ ਇੱਕ ਐਂਟੀ ਸਿੱਖ ਜਿਹੜਾ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਆ ਭਾਰਤ ਦੇ ਵਿੱਚ ਜਾਂ ਈਵਨ ਹੁਣ ਇੰਟਰਨੈਸ਼ਨਲ ਮੀਡੀਆ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਉਸ ਦੇ ਵਿੱਚ ਵੀ ਇਸ ਕਿਸਮ ਦੀਆਂ ਜਿਹੜੀਆਂ ਖਬਰਾਂ ਨੇ ਉਹ ਨਜ਼ਰ ਆ ਰਹੀਆਂ ਨੇ। ਇਹ ਇੱਕ ਇੰਪੋਰਟੈਂਟ ਇਸ਼ੂ ਹੈ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ, ਡਾਇਸਪੋਰਾ ਸਿੱਖਾਂ ਦੇ ਲਈ, ਕਿ ਇੱਥੋਂ ਅਸੀਂ ਕੀ ਕਰ ਸਕਦੇ ਹਾਂ ਤਾਂ ਕਿ ਇਸ ਨੈਰੇਟਿਵ ਦੇ ਸਾਹਮਣੇ ਕਾਊਂਟਰ ਨੈਰੇਟਿਵ ਖੜਾ ਕੀਤਾ ਜਾ ਸਕੇ ਜਾਂ ਫਿਰ ਉਸ ਦਾ ਮੂੰਹ ਭੰਨਿਆ ਜਾ ਸਕੇ। ਸੋ ਅੱਜ ਦੀ ਡਿਸਕਸ਼ਨ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ, ਜਿਹੜੇ ਕਿ UK ਤੋਂ ਵਿਸ਼ੇਸ਼ ਤੌਰ ਤੇ ਅਮਰੀਕਾ ਨਿਊਯਾਰਕ ਪਹੁੰਚੇ ਆ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੇ ਸਰਦਾਰ ਹਿੰਮਤ ਸਿੰਘ ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ। ਆਓ ਇਹਨਾਂ ਨਾਲ ਮਿਲ ਕੇ ਅੱਜ ਦੀ ਡਿਸਕਸ਼ਨ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ, ਸ਼ੁਰੂਆਤ ਮੈਂ ਤੁਹਾਡੇ ਕੋਲੋਂ ਕਰਾਂ। ਜਿਹੜਾ ਇਹ ਇਸ਼ੂ ਹੈ ਮਤਲਬ ਵਾਟਰ ਇਸ਼ੂ ਕਹਿ ਲਓ ਹੁਣ ਪੰਜਾਬ ਦੇ ਲਈ, ਪੰਜਾਬ ਦੀ ਰੀੜ ਦੀ ਹੱਡੀ ਹੈ ਪਾਣੀ। ਜੇ ਕਹਿਣਾ ਹੋਵੇ ਸਿੱਧੀ ਭਾਸ਼ਾ ਦੇ ਵਿੱਚ ਸਾਡਾ ਸਰਵਾਈਵਲ ਪਾਣੀ ਤੋਂ ਬਿਨਾਂ ਨਹੀਂ ਹੋ ਸਕਦਾ। ਜਦੋਂ ਨਾ ਹੀ ਪੰਜ ਆਬ ਹੈ ਪੰਜਾਬ, ਉੱਥੋਂ ਮਤਲਬ ਇਹਦਾ ਉਹ ਹੁੰਦਾ ਤੇ ਮਤਲਬ 84 ਵੇਲੇ ਤੋਂ ਲੈ ਕੇ ਅਸੀਂ ਸ਼ੁਰੂਆਤ ਦੇਖਦੇ ਹਾਂ ਕਪੂਰੀ ਟੱਕ ਲਾਉਣ ਤੋਂ ਲੈ ਕੇ ਇਹ ਅਹਿਮ ਇਸ਼ੂ, ਅਹਿਮ ਮੁੱਦਿਆਂ ਦੇ ਵਿੱਚ ਰਿਹਾ ਆ ਤੇ ਅੱਜ ਵੀ ਨਿਰੰਤਰ ਜਾਰੀ ਹੈ। ਸੋ ਤੁਹਾਡਾ ਥੋੜਾ ਜਿਹਾ ਮੈਨੂੰ ਜੇ ਬਰੀਫ ਕਰਦੇ ਹੋ ਸਾਡੇ ਦਰਸ਼ਕਾਂ ਦੇ ਲਈ ਕਿ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਇਹ ਕਾਨਫਰੰਸ ਹੋਈ ਹੈ ਇਹਦਾ ਓਵਰਆਲ ਮੋਟਿਵ ਤੇ ਜਿਹੜੀ ਤੁਹਾਡੀ ਪ੍ਰੈਜੈਂਟੇਸ਼ਨ ਸੀਗੀ ਉਸ ਦੇ ਵਿੱਚ ਕੀ ਨੁਕਤੇ ਸੀ ਤੇ ਕੀ ਓਵਰਆਲ ਇਹਦਾ ਇਸ਼ੂ ਹੈਗਾ। ਹਾਂਜੀ, ਆਪਣੇ ਸਾਨੂੰ ਜਿਹੜਾ ਸੱਦਿਆ ਗਿਆ ਸੀਗਾ ਇੱਕ ਸਾਈਡ ਰੂਮ ਇਵੈਂਟ ਦੇ ਵਿੱਚ, ਜਿਹਦੇ ਕਰਕੇ ਸਾਡੀ ਜਿਹੜੀ ਗੱਲਬਾਤ ਹੋਈ ਹੈ ਉੱਥੇ ਪੰਜਾਬ ਦੇ ਪਾਣੀਆਂ ਦੇ ਉੱਤੇ ਕਿ ਜਿਹੜਾ ਪੰਜਾਬ ਦਾ ਜ਼ਮੀਨੀ ਹੇਠਲਾ ਪਾਣੀ ਆ ਉਹਦਾ ਕਿਸ ਲੈਵਲ ਤੱਕ ਉਹਦੀ ਜਿਹੜੀ ਡੀਕਰੀਸ ਉਹ ਡਿੱਗ ਰਿਹਾ ਆ ਜੀ, ਤੇ ਕਿੰਨੇ ਸਾਲ ਸਾਡੇ ਕੋਲ ਰਹਿੰਦੇ ਆ ਪੰਜਾਬ ਦੇ ਪਾਣੀ ਤੱਕ ਜਦੋਂ ਤੱਕ ਉਹ ਪਾਣੀ ਮੁੱਕ ਜਾਣਾ ਆ। ਸਾਡਾ ਜਿਹੜਾ ਇਸ ਵੇਲੇ ਜਿਹੜਾ ਲੈਵਲ ਆ ਉਹ ਬਹੁਤ ਡੂੰਘਾ ਹੋ ਚੁੱਕਾ ਆ ਤੇ ਜੇ ਅਸੀਂ ਇਹਦੇ ਉੱਤੇ ਕੁਛ ਹੁਣ ਨਹੀਂ ਕੁਛ ਕੀਤਾ ਤੇ 2027 ਤੱਕ ਜਾਂ 2037 ਤੱਕ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਇੱਕ ਕਿਸਮ ਦੇ ਵਿੱਚ ਮੁੱਕ ਜਾਣਾ ਆ ਜੀ। ਜਿਹੜੀ ਆਪਣੀ ਦੋ ਕਾਨਫਰੰਸਾਂ ਸੀਗੀਆਂ, ਇੱਕ ਤਾਂ ਸੀਗੀ ਪੰਜਾਬ ਦੇ ਆਪਣੇ ਉਹਦਾ ਜਨਰਲ ਵਾਟਰ ਡਿਪਲੀਸ਼ਨ ਦੇ ਉੱਤੇ ਸੀਗੇ, ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਤੇ ਕਿਸਾਨਾਂ ਦੇ ਉੱਤੇ, ਤੇ ਇੱਕ ਸੀਗੀ ਆਪਣੇ ਵਾਟਰ ਕੰਟੈਮੀਨੇਸ਼ਨ ਦੇ ਉੱਤੇ। ਤੇ ਦੋਨਾਂ ਮੁੱਦਿਆਂ ਦੇ ਉੱਤੇ ਪੰਜਾਬ ਅਹਿਮ ਆ ਕਿ ਜਿਹੜੀ ਵਾਟਰ ਕੰਟੈਮੀਨੇਸ਼ਨ, ਇੱਕ ਤਾਂ ਜਿਹੜੀਆਂ ਕੈਮੀਕਲਸ ਜਿਹੜੀਆਂ ਪੰਜਾਬ ਵਰਤ ਰਿਹਾ, ਪੈਸਟੀਸਾਈਡਸ, ਨਾਈਟ੍ਰੇਟਸ, ਯੂਰੀਆ, ਉਹਦੇ ਕਰਕੇ ਪੰਜਾਬ ਦੇ ਜਿਹੜੀ ਆਰਸਨਿਕ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹਾਈਐਸਟ ਇਨ ਇੰਡੀਆ। ਪੰਜਾਬ ਦੇ ਵਿੱਚ ਯੂਰੇਨੀਅਮ ਸਭ ਤੋਂ ਜ਼ਿਆਦਾ ਪਾਣੀ ਦੇ ਵਿੱਚ ਪੂਰੇ ਭਾਰਤ ਵਿੱਚੋਂ, ਤੇ ਭਾਰਤ ਵਿੱਚੋਂ ਪੰਜਾਬ ਦੀ ਜਿਹੜੀ ਐਕਸਟ੍ਰੈਕਸ਼ਨ ਰੇਟ ਆ ਉਹ ਵੀ ਪੰਜਾਬ 'ਚੋਂ ਸਭ ਤੋਂ ਜ਼ਿਆਦਾ ਆ ਜੀ। ਤੇ ਤਾਂ ਇਹ ਜ਼ਰੂਰੀ ਸੀਗਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਾਂ ਪੰਜਾਬ ਦੇ ਪਾਣੀ ਦੇ ਉੱਤੇ ਜਾ ਕੇ ਗੱਲ ਕਰਨੀ। ਉਹਨਾਂ ਨੇ ਆਪਣੀ ਜਿਹੜੀ ਸਾਈਡ ਰੂਮ ਇਵੈਂਟ ਦੇ ਵਿੱਚ ਅੱਜ ਗੱਲ ਹੋਈ ਆ, ਇੱਕ ਪ੍ਰੋਫੈਸਰ ਨੇ ਗੱਲ ਕਹੀ ਹੈ ਕਿ ਪੂਰੇ ਦੁਨੀਆ ਦੇ ਵਿੱਚ ਇੰਡੀਆ ਪਹਿਲੇ ਨੰਬਰ ਤੇ ਆ ਵਾਟਰ ਐਕਸਟ੍ਰੈਕਸ਼ਨ ਦੇ ਵਿੱਚ ਜੀ। ਤੇ ਪਿਛਲੇ ਸਾਲ ਦੀ ਰਿਪੋਰਟ ਦੇ ਮੁਤਾਬਕ
ਪੰਜਾਬ ਪਹਿਲੇ ਨੰਬਰ ਤੇ ਆ 164% ਐਕਸਟ੍ਰੈਕਸ਼ਨ ਰੇਟ। ਉਹਦਾ ਮਤਲਬ ਇਹੀ ਆ ਜੇ ਭਾਰਤ ਪਹਿਲੇ ਨੰਬਰ ਤੇ ਆ ਅਤੇ ਪੰਜਾਬ ਭਾਰਤ ਵਿੱਚ ਪਹਿਲੇ ਨੰਬਰ ਤੇ ਆ, ਉਹਦਾ ਮਤਲਬ ਪੰਜਾਬ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਆ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਦੇ ਵਿੱਚ। ਤੇ ਇਹ ਸਾਡੇ ਵਾਸਤੇ ਇੱਕ ਬਹੁਤ ਚਿੰਤਕਯੋਗ ਗੱਲ ਆ ਤੇ ਇਹਦੇ ਉੱਤੇ ਸਾਨੂੰ ਅੱਜ ਕੁਝ ਕਰਨਾ ਪਵੇਗਾ, ਕਿਉਂਕਿ ਹੁਣ ਤਾਂ ਜਦੋਂ ਨਲਕਾ ਮਾਰ ਰਹੇ ਆ ਤਾਂ ਪਾਣੀ ਨਿਕਲ ਰਿਹਾ ਆ, ਜਦੋਂ ਟਿਊਬਵੈਲ ਔਨ ਕਰ ਰਹੇ ਪਾਣੀ ਨਿਕਲ ਰਿਹਾ ਆ। ਅਸੀਂ ਉਦੋਂ ਤੱਕ ਇਹ ਨਹੀਂ ਸਮਝਾਂਗੇ ਜਦੋਂ ਤੱਕ ਅਸੀਂ ਟਿਊਬਵੈਲ ਔਨ ਕੀਤੀ ਤੇ ਪਾਣੀ ਨਹੀਂ ਨਿਕਲਿਆ, ਉਦੋਂ ਤੱਕ ਤਾਂ ਫਿਰ ਗੱਲ ਬਹੁਤ ਦੂਰ ਚਲੀ ਜਾਵੇਗੀ। ਹੁਣ ਸਾਨੂੰ ਇਹਦੇ ਉੱਤੇ ਕੁਝ ਸੋਲੂਸ਼ਨ ਪੈਦਾ ਕਰਨੇ ਪਏ। ਅਸੀਂ ਸੋਲੂਸ਼ਨਾਂ ਉੱਤੇ ਵੀ ਕਾਫੀ ਗੱਲ ਕੀਤੀ, ਤਾਂ ਜੇ ਸਮਾਂ ਤੈਅ ਦਿੰਦਾ ਇਹ ਸੋਲੂਸ਼ਨ ਵੀ ਅਸੀਂ ਐਕਸਪਲੋਰ ਕਰਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡੇ ਵੱਲ ਆਵਾਂ ਜਿਹੜੀ ਮਤਲਬ ਵਾਟਰ ਇਸ਼ੂ ਅਹਿਮ ਇਸ਼ੂ ਹੋਣ ਦੇ ਨਾਲ ਨਾਲ ਦਰਿਆਈ ਪਾਣੀਆਂ ਦਾ ਇਸ਼ੂ ਹੁਣ ਉਹਦੇ ਤੇ ਵੀ ਕਾਫੀ ਕੁਝ ਜਿਹੜਾ ਲੋਕਲ ਪੋਲਿਟਿਕਸ ਹੈਗੀ ਹੈ ਇੰਡੀਆ ਦੀ, ਉਹਦੇ ਵਿੱਚ ਹਿਮਾਚਲ ਨੇ ਸੈਸ ਦੀ ਉਹ ਕੀਤੀ ਹੈ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੂੰ ਕਾਊਂਟਰ ਕਰਨ ਤੇ ਲੱਗੇ ਆ, ਬਟ ਜਦੋਂ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨਾਲ ਜਾਂ ਅਦਰਵਾਈਜ਼ ਗੱਲ ਹੁੰਦੀ ਹੈ ਤੇ ਉੱਥੇ ਰਾਇਲਟੀ ਦੇ ਉੱਤੇ ਜਾਂ ਰੈਪੇਰੀਅਨ ਲਾਅ ਦੇ ਉੱਤੇ ਗੱਲ ਕਰਨ ਦੀ ਥਾਂ ਤੇ ਡਿਫਰੈਂਟ ਕਿਸਮ ਦੀ ਡਿਬੇਟ ਦੇ ਵਿੱਚ ਪੈ ਲਿਆ ਜਾਂਦਾ ਆ। ਸੋ ਜਿੱਥੇ ਪੋਲਿਟਿਕਸ ਚੱਲ ਰਹੀ ਹੈ ਉੱਥੇ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਕਿਵੇਂ ਦੇਖਦੇ ਹੋ ਜਿਹੜੀ ਸਿਆਸਤ ਹੈ ਕਰਵਟਾਂ ਲੈ ਰਹੀ ਆ ਹੁਣ? ਦੇਖੋ, ਇਹ ਇੱਕ ਆਇਰਨੀ ਕਹੋ, ਅਨਫੋਰਚੂਨੇਟ ਕਹੋ ਜਾਂ ਸਟੂਪਿਡਿਟੀ ਕਹੋ ਸਿਚੁਏਸ਼ਨ ਦੀ, ਕਿ ਜਿਸ ਖਿੱਤੇ ਦਾ ਨਾਂ ਹੀ ਪਾਣੀਆਂ ਦੇ ਨਾਲ ਜੁੜਿਆ ਹੋਇਆ, ਪੰਜਾਬ 5 ਦਰਿਆਵਾਂ ਦੀ ਧਰਤੀ, ਕੁਦਰਤ ਨੇ ਉਸ ਖਿੱਤੇ ਨੂੰ ਪਾਣੀ ਦਾ ਤੋਹਫਾ ਦਿੱਤਾ ਹੈ। ਸਾਡੇ ਕੋਲ ਕੋਈ ਸੋਨਾ ਚਾਂਦੀ ਕੋਈ ਹੋਰ ਚੀਜ਼ ਨਹੀਂ ਹੈ, ਔਰ ਉਸ ਪਾਣੀ ਦੀ ਬਦੌਲਤ ਉਹ ਧਰਤੀ ਵੀ ਜ਼ਰਖੇਜ਼, ਉਸ ਦੇ ਪੁੱਤਰ ਪੁੱਤਰੀਆਂ ਵੀ ਜਿਹੜੇ ਨੇ ਉਹ ਪੂਰੇ ਜਿਹੜੇ ਕਦਾਵਰ ਸਿਹਤਮੰਦ, ਕਿਉਂਕਿ ਉਸ ਪਾਣੀ ਦੀ ਧਰਤੀ ਦੇ ਉੱਤੇ ਸਾਫ਼ ਹਵਾ, 6 ਰੁੱਤਾਂ ਖੁੱਲ੍ਹ ਕੇ ਆਏ ਮੌਸਮ, ਔਰ ਉਸ ਧਰਤੀ ਦੇ ਉੱਤੇ ਹੀ ਸਾਡੇ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ, ਉਸ ਧਰਤੀ ਦੇ ਖਮੀਰ ਨੂੰ ਬਦਲਿਆ ਤੇ ਉਸ ਧਰਤੀ ਦੇ ਅਣਖੀ ਪੁੱਤਰਾਂ ਨੇ ਜਿਵੇਂ ਫਿਰ 5000 ਸਾਲ ਦੇ ਇਤਿਹਾਸ 'ਚ ਉਸ ਖਿੱਤੇ ਦੇ ਇਤਿਹਾਸ ਨੂੰ ਇੱਕ ਨਵੀਂ ਸੇਧ ਦਿੱਤੀ। ਜਿਸ ਪਰਥਾਈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। 47 ਜਿੱਥੇ ਪੰਜਾਬ ਲਈ ਇੱਕ ਸਰਾਪ ਬਣ ਕੇ ਆਇਆ, 2.5 ਦਰਿਆ ਸਾਡੇ ਪੱਲੇ ਪਏ, ਬਾਕੀ ਉਧਰ ਚਲੇ ਗਏ। 1960 ਦੇ ਵਿੱਚ ਭਾਰਤ ਪਾਕਿਸਤਾਨ ਦੀ ਜਿਹੜੀ ਟ੍ਰੀਟੀ, ਇੰਡਸ ਵਾਟਰ ਟ੍ਰੀਟੀ ਜਿਹਨੂੰ ਕਹਿੰਦੇ ਨੇ, ਜਿਹਦੇ ਤੇ ਦਸਤਖਤ ਕਰਨ ਲਈ ਜਵਾਹਰ ਲਾਲ ਨਹਿਰੂ ਕਰਾਚੀ ਗਏ, ਜਿਹੜੀ ਉਸ ਵੇਲੇ ਪਾਕਿਸਤਾਨ ਦੀ ਕੈਪੀਟਲ ਸੀ, ਔਰ ਵਰਲਡ ਬੈਂਕ ਨੇ ਫਾਈਨੈਂਸ ਕੀਤਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਉਸ ਤੋਂ ਪਹਿਲਾਂ 1950 'ਚ ਇੱਕ ਵਾਟਰ ਵਾਰ ਆਲਮੋਸਟ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਹੋ ਚੁੱਕੀ ਸੀ, ਹੋਣ ਤੱਕ ਜਾ ਰਹੀ ਸੀ, ਔਰ ਉਹਨੂੰ ਰੋਕਣ ਲਈ ਵਰਲਡ ਬੈਂਕ ਨੇ ਜਿਹੜਾ ਉਹ ਆਪਣਾ ਇਨਫਲੂਐਂਸ ਯੂਜ਼ ਕੀਤਾ। ਦੋਨੋਂ ਹੀ ਪ੍ਰੋਜੈਕਟ ਫਾਈਨੈਂਸ ਕੀਤੇ, ਇੱਧਰ ਭਾਖੜਾ ਡੈਮ ਬਣਿਆ, ਉਧਰ ਮੰਗਲਾ ਡੈਮ ਬਣਿਆ ਪਾਕਿਸਤਾਨ 'ਚ, ਔਰ ਉਸ ਚੋਂ ਹੀ ਇਹ ਇੰਡਸ ਵਾਟਰ ਟ੍ਰੀਟੀ 1960 ਦੀ ਵਰਲਡ ਬੈਂਕ ਨੇ ਮੀਡੀਏਟ ਕੀਤੀ ਔਰ ਨਹਿਰੂ ਔਰ ਅਯੂਬ ਖਾਨ ਨੇ ਸਾਈਨ ਕੀਤਾ। ਹੁਣ ਉਹਦਾ ਬੇਸਿਕ ਕਰਕ ਸੀ ਕਿ ਹੁਣ ਜਿਹੜੇ ਪੰਜਾਬ ਦੇ 5 ਦਰਿਆ ਨੇ ਉਹਨਾਂ 'ਚ ਇੱਕ ਦਰਿਆ ਹੈ ਜਿਹੜਾ ਹਿਮਾਚਲ ਚੋਂ ਨਿਕਲਦਾ, ਹੁਣ ਦਾ ਹਿਮਾਚਲ ਜਿਹੜਾ ਪੰਜਾਬ ਦਾ ਹਿੱਸਾ ਸੀ, ਔਰ ਹਰੀਕੇ ਪੱਤਨ ਦੇ ਉੱਤੇ ਸਤਲੁਜ ਦੇ ਵਿੱਚ ਆ ਕੇ ਐਂਡ ਹੋ ਜਾਂਦਾ ਹੈ। ਸੋ ਉਹਦਾ ਕੋਰਸ ਅੱਪਰ ਪੰਜਾਬ ਹੈ। ਬਾਕੀ ਸਤਲੁਜ ਵੀ ਔਰ ਰਾਵੀ ਵੀ ਉਹ ਸਾਡੇ ਅੱਪਰ ਚੋਂ ਲੋਅਰ ਪੰਜਾਬ ਜਾ ਕੇ, ਕਿਉਂਕਿ ਅੰਗਰੇਜ਼ਾਂ ਨੇ ਕਲੋਨੀਅਲ ਪੀਰੀਅਡ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਨਾਲ ਸਿਸਟਮ ਡਿਵੈਲਪ ਕੀਤਾ, ਔਰ ਕਨਾਲ ਸਿਸਟਮ ਨੂੰ ਕੰਟਰੋਲ ਕਰਨ ਲਈ ਜਿਹੜੇ ਹੈੱਡਵਰਕਸ ਸੀ, ਜਿਵੇਂ ਰਾਵੀ ਦੇ ਹੈੱਡਵਰਕਸ ਮਾਧੋਪੁਰ ਹੈ ਜਿਹੜਾ ਜੰਮੂ ਕਸ਼ਮੀਰ 'ਚ ਹੈ, ਸਤਲੁਜ ਦੇ ਫਿਰੋਜ਼ਪੁਰ 'ਚ ਨੇ, ਔਰ ਬਿਆਸ ਦੇ ਉੱਤੇ ਉਦੋਂ ਪੌਂਗ ਡੈਮ ਨਹੀਂ ਸੀ, ਬਾਅਦ 'ਚ ਬਣਿਆ, ਜਿਹਦੇ 'ਚ ਹੁਣ ਉਹ ਨਵੀਂ ਥਾਂ ਤੇ। ਹੁਣ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ, ਜਿਹੜੀ ਇੰਡਸ ਵਾਟਰ ਟ੍ਰੀਟੀ ਦੀ ਸਪਿਰਿਟ ਸੀ, ਉਹਦੇ ਥੱਲੇ ਉਹਨਾਂ ਨੇ 3 ਦਰਿਆ ਜਿਹੜੇ ਨੇ, ਚਨਾਹ, ਜੇਹਲਮ ਔਰ ਇੰਡਸ, ਇਹ ਐਕਸਕਲੂਸਿਵਲੀ ਅੱਪਰ ਔਰ ਲੋਅਰ ਰਾਈਪੇਰੀਅਨ ਰਾਈਟ ਜਿਹੜੇ ਨੇ ਉਹ ਪਾਕਿਸਤਾਨ ਨੂੰ ਦਿੱਤੇ, ਔਰ ਸਤਲੁਜ, ਬਿਆਸ, ਰਾਵੀ ਜਿਹੜੇ ਨੇ ਇਹ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਿੱਸੇ ਆਏ। ਲੇਕਿਨ ਅਸੀਂ ਦੇਖਦੇ ਹਾਂ, ਜਿਵੇਂ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੇ ਗੱਲ ਕੀਤੀ, ਔਰ ਉਹਨਾਂ ਨੇ ਅੱਜ ਬੜਾ ਬਿਊਟੀਫੁਲੀ UN ਦੇ ਵਿੱਚ ਪੰਜਾਬ ਦਾ ਕੇਸ ਖਾਸ ਤੌਰ 'ਤੇ ਇਹਨਾਂ ਦਾ, ਕਿਉਂਕਿ ਫੋਕਸ ਜ਼ਿਆਦਾ ਗਰਾਊਂਡ ਵਾਟਰ ਔਰ ਅਦਰਵਾਈਜ਼ ਹੈ ਕਿ ਨਹਿਰੀ ਪਾਣੀ ਨੂੰ ਛੱਡ ਕੇ ਜਦੋਂ ਅਸੀਂ ਗਰਾਊਂਡ ਵਾਟਰ 1950 'ਚ ਮੁਰੱਬਾਬੰਦੀ ਹੁੰਦੀ ਹੈ, 1960 ਤੱਕ ਪਹੁੰਚਦੇ ਹਾਂ,
ਟਿਊਬਵੈਲ ਜਿਹੜੇ ਨੇ ਉਹ ਐਨਕਰੇਜ ਕੀਤੇ ਜਾਂਦੇ ਨੇ, ਨਹਿਰੀ ਪਾਣੀ ਪਾਸੇ ਕਰ ਦਿੱਤਾ ਜਾਂਦਾ ਹੈ ਔਰ ਫਿਰ ਝੋਨੇ ਦੀ ਫਸਲ ਲਿਆਂਦੀ ਜਾਂਦੀ ਹੈ ਔਰ ਫਿਰ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਪੈਸਟੀਸਾਈਡਸ ਦਾ ਇਸਤੇਮਾਲ ਹੁੰਦਾ। ਸੋ ਸਾਡੀ ਜਿਹੜੀ ਜਦੋਂ ਅਸੀਂ ਅੰਡਰ ਸੀਜ ਕਹਿੰਦੇ ਆ ਪੰਜਾਬ ਨੂੰ, ਜਾਂ ਪਾਣੀਆਂ ਦੇ ਇਸ਼ੂ ਤੇ ਦੋ ਪਾਸਿਆਂ ਤੋਂ ਚੱਕੀ ਦੇ ਪੁੜਾਂ 'ਚ ਸਾਡੀ ਪਿਸਾਈ ਹੈ। ਇੱਕ ਪਾਸੇ ਤਾਂ ਉਹਨਾਂ ਨੇ ਜਿਹੜੇ 3 ਦਰਿਆ ਪੰਜਾਬ ਦੇ ਹਿੱਸੇ 2.5 ਦਰਿਆ ਆਏ, ਉਹਦੇ ਚੋਂ ਪਹਿਲਾ ਕੰਮ 1950 'ਚ ਪ੍ਰਤਾਪ ਸਿੰਘ ਕੈਰੋਂ ਦੀ ਹਕੂਮਤ ਵੇਲੇ ਉਸ ਪੀਰੀਅਡ 'ਚ ਪੰਜਾਬ ਦੇ ਇਹਨਾਂ 3 ਦਰਿਆਵਾਂ 'ਚ 16.5 ਮਿਲੀਅਨ ਏਕੜ ਫੁੱਟ ਪਾਣੀ ਜਨਰੇਟ ਹੁੰਦਾ ਸੀ। ਪਰ ਵਿਦ ਦਾ ਸਟ੍ਰੋਕ ਆਫ ਦਾ ਪੈਨ, ਕੋਈ ਡਿਸਕਸ਼ਨ ਨਹੀਂ, ਕੋਈ ਉਹਦੀ ਕੀਮਤ ਨਹੀਂ, 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਬਾਕੀ ਜਿਹੜਾ ਬਚਦਾ ਫਿਰ ਅਸੀਂ ਦੇਖਦੇ ਹਾਂ ਕਿ 1966 ਦੇ ਵਿੱਚ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਡਿਵਾਈਡ ਕੀਤਾ ਜਾਂਦਾ ਹੈ ਤੇ ਦੁਨੀਆ ਦੇ ਸਾਰੇ ਪ੍ਰਿੰਸੀਪਲਸ ਨੂੰ ਉਲੱਦ ਕੇ, ਕੋਈ ਵਾਟਰ ਇਸ਼ੂ ਦੇ ਉੱਤੇ ਜੰਗਾਂ ਨਵੀਂ ਗੱਲ ਨਹੀਂ ਨੇ। ਅਮਰੀਕਾ 'ਚ ਅਸੀਂ ਕੋਲੰਬੀਆ ਰਿਵਰ ਤੋਂ ਵਾਕਫ ਹੈ, ਇੱਥੇ ਇੱਕ ਕਾਉਂਟੀ ਦੂਸਰੇ ਤੋਂ ਪਾਣੀ ਲੈਂਦੀ ਹੈ, ਉਹਨੂੰ ਪੇ ਕਰਦੀ ਹੈ। ਸਿੰਗਾਪੁਰ ਜਦੋਂ ਮਲੇਸ਼ੀਆ 'ਚੋਂ ਨਿਕਲਦਾ ਤੇ ਉਹਨਾਂ ਦੇ ਕੋਲ ਪਾਣੀ ਦਾ ਵੱਡਾ ਇਸ਼ੂ ਸੀ, ਉਹ ਅੱਜ ਤੱਕ ਵੀ ਪੇ ਕਰਦੇ ਨੇ, ਇੰਟਰਨੈਸ਼ਨਲ ਪ੍ਰਾਈਸ ਰੱਖਿਆ ਜਾਂਦਾ। ਪਰ ਸਾਡੇ ਨਾਲ ਇਸ ਲੈਵਲ ਦੀ ਲੁੱਟ ਹੋਈ ਕਿ ਰਾਜਸਥਾਨ ਜਿਹੜਾ ਨੌਨ ਰਾਈਪੇਰੀਅਨ ਹੈ, ਔਰ ਇਹਦੇ ਚੋਂ ਜਦੋਂ ਇੰਟਰਨੈਸ਼ਨਲ ਟਕਰਾਅ ਪਾਣੀ ਮੁੱਦੇ ਤੇ ਹੋਏ, ਇਹਦੇ ਚੋਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਨਿਕਲਿਆ। ਔਰ ਰਾਈਪੇਰੀਅਨ ਕੀ ਸੀ ਕਿ ਵੀ ਜਦੋਂ ਰਾਈਪੇਰੀਅਨ ਕੰਢੇ ਨੂੰ ਕਹਿੰਦੇ ਨੇ ਦਰਿਆ ਦੇ ਨੂੰ, ਕਿ ਵੀ ਜਦੋਂ ਦਰਿਆ ਵਗਦੇ ਨੇ, ਦਰਿਆਵਾਂ 'ਚ ਹੜ੍ਹ ਆਉਂਦੇ ਨੇ ਤੇ ਜਿਹੜੇ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਵਸਣ ਵਾਲੇ ਲੋਕ ਨੇ ਉਹ ਸਫਰ ਕਰਦੇ ਨੇ ਮੈਕਸਿਮਮ। ਇਸ ਲਈ ਇਹ ਇੱਕ ਜਿਹਨੂੰ ਤੁਸੀਂ ਲੇਮੈਨਸ ਡੈਫੀਨੇਸ਼ਨ ਕਹਿ ਸਕਦੇ ਹੋ ਰਾਈਪੇਰੀਅਨ ਲਾਅ ਦੀ, ਇਸ ਲਈ ਦਰਿਆਈ ਪਾਣੀਆਂ ਤੇ ਮੁੱਢਲਾ ਹੱਕ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਦਰਿਆਵਾਂ ਦੇ ਕੰਢੇ ਵਸਦੇ ਨੇ। ਉਸ ਚੋਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਨਿਕਲਿਆ। ਹਾਲਾਂਕਿ ਇਹਦੇ ਝਗੜੇ ਦਾ ਵਾਇਸ ਇਹ ਸੀ, ਅੱਜ ਵੀ ਜਦੋਂ ਅਸੀਂ ਮੁਲਕਾਂ ਦਾ ਦੇਖਦੇ ਹਾਂ ਕਿ ਜੇ ਟਿਗਰਿਸ ਰਿਵਰ ਹੈ, ਕੋਈ ਹੋਰ ਰਿਵਰ ਹੈ, ਟਰਕੀ ਔਰ ਸੀਰੀਆ ਜਾਂ ਦੂਜੇ, ਕਿ ਉਹ ਇੱਕ ਮੁਲਕ ਚੋਂ ਨਿਕਲ ਕੇ ਦੂਜੇ ਮੁਲਕ 'ਚ ਜਾਂਦੀ ਹੈ ਰਿਵਰ, ਉਦੋਂ ਫਿਰ ਰਾਈਪੇਰੀਅਨ ਆਇਆ ਕਿ ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਜਿਹੜੇ ਅਪਰ ਖਿੱਤੇ ਤੇ ਨੇ ਔਰ ਉਹਦੇ 'ਚ ਲੋਅਰ ਰਾਈਪੇਰੀਅਨ ਦੇ ਹੱਕ ਸੁਰੱਖਿਅਤ ਕੀਤੇ ਗਏ ਕਿ ਇਹ ਨਹੀਂ ਹੈ ਵੀ ਉੱਤੋਂ ਪਾਣੀ ਆਉਣ ਵਾਲੇ ਉੱਤੇ ਰੋਕ ਕੇ ਉਹਨੂੰ ਡਾਈਵਰਟ ਕਰ ਲੈਣ। ਸੋ ਇੰਨਾ ਮਹਿਫੂਜ਼ ਲਾਅ ਹੋਣ ਦੇ ਬਾਵਜੂਦ ਜੇ ਦੁਨੀਆ ਦੀ ਹਿਸਟਰੀ ਵਾਟਰ ਵਾਰਸ ਦੀ ਕਹਿਣੀ ਹੋਏ ਤਾਂ ਪਹਿਲਾ ਵਿਦ ਦਾ ਸਟ੍ਰੋਕ ਆਫ ਦਾ ਪੈਨ 1950 'ਚ ਅੱਧਿਓਂ ਜ਼ਿਆਦਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਫ੍ਰੀ ਆਫ ਕਾਸਟ ਵਿਦਆਊਟ ਏ ਡਾਈਮ ਚਾਰਜਿੰਗ ਉਹ ਉਹਨਾਂ ਨੂੰ ਦੇ ਦਿੱਤਾ ਗਿਆ। ਫਿਰ ਹੁਣ 1966 'ਚ ਦੂਜੀ ਲੁੱਟ ਹੋਈ, ਜਿਹੜਾ 8 ਮਿਲੀਅਨ ਏਕੜ ਫੁੱਟ ਪਾਣੀ ਰਹਿ ਗਿਆ, ਉਹਨਾਂ ਨੇ ਕਿਹਾ ਜੀ ਹਰਿਆਣਾ ਨਿਕਲੇ ਇਹ, ਕਿਉਂਕਿ ਪੰਜਾਬ ਦਾ ਹਾਲਾਂ ਹਰਿਆਣਾ ਅੱਜ ਵੀ ਨੌਨ ਰਾਈਪੇਰੀਅਨ ਹੈ, ਨਾ ਹਰਿਆਣੇ ਨੂੰ ਸਤਲੁਜ ਟੱਚ ਕਰਦਾ, ਨਾ ਬਿਆਸ ਕਰਦਾ, ਨਾ ਰਾਵੀ ਕਰਦਾ। ਉਹਨਾਂ ਨੇ ਕਿਹਾ ਜੀ ਇਹ ਕਿਉਂਕਿ ਤੁਹਾਡਾ ਭਰਾ ਤੁਹਾਡੇ ਚੋਂ ਨਿਕਲਿਆ, ਇਸ ਲਈ 3.5 ਮਿਲੀਅਨ ਏਕੜ ਫੁੱਟ ਪਾਣੀ ਇਹਨਾਂ ਨੂੰ ਦੇ ਦਿਓ ਫ੍ਰੀ ਆਫ ਕਾਸਟ ਅਗੇਨ। ਹੁਣ ਜਿਹੜੀ ਲੁੱਟ ਹੈ, ਹੁਣ ਜਮਨਾ ਦਰਿਆ ਜਿਹੜਾ ਗੰਗਾ ਤੋਂ ਬਾਅਦ ਜਿਹੜਾ ਵੱਡਾ ਦਰਿਆ ਹੈ ਉਹ ਹਰਿਆਣੇ ਚੋਂ ਨਿਕਲਦਾ। ਜੇ ਇਹੀ ਪ੍ਰਿੰਸੀਪਲ ਮੰਨਿਆ ਜਾਂਦਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਤੇ ਹਰਿਆਣੇ ਦਾ ਹੱਕ ਵੀ ਹੈ ਤੇ ਫਿਰ ਯਮਨਾ ਹਰਿਆਣੇ ਚੋਂ ਨਿਕਲਦਾ, ਉਹ ਪੰਜਾਬ ਨੂੰ ਵੀ ਦੇਣਾ ਚਾਹੀਦਾ ਸੀ। ਉਹ ਸਾਰੇ ਦੇ ਚੱਲਦਿਆਂ ਜੇ ਮੈਂ ਇਹ ਕਹਿਣਾ ਹੋਏ ਵੀ ਇੱਕ ਪਾਸੇ ਉਹਨਾਂ ਨੇ ਪੰਜਾਬ 'ਚ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਕੱਚ ਘਰੜ ਇਹ ਜਿਹੜਾ ਸੋਲੂਸ਼ਨ ਕਿ ਜੀ ਲੋਕਾਂ ਨੂੰ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ, ਵੱਧ ਤੋਂ ਵੱਧ ਜਿਹੜੇ ਨੇ ਉਹ ਪੈਸਟੀਸਾਈਡ ਪਵਾਏ। ਅੱਜ ਯੂਰੇਨੀਅਮ ਲੈਵਲ ਦੀ ਗੱਲ, ਅੱਜ ਪੰਜਾਬ ਦੀ ਮਾਲਵਾ ਬੈਲਟ ਜਿਹੜੀ ਹੈ ਦੁਨੀਆ 'ਚ ਹਾਈਐਸਟ ਇਨਸੀਡੈਂਸ ਆਫ ਕੈਂਸਰ ਹੈ। ਰੀਜ਼ਨ ਉਹੀ ਯੂਰੇਨੀਅਮ, ਔਰ ਦੂਸਰਾ ਕਿੱਥੋਂ ਆ ਗਿਆ? ਕੋਈ ਪੰਜਾਬ ਦੇ ਵਿੱਚ ਕੋਈ ਆਸਟ੍ਰੇਲੀਆ ਵਾਂਗ ਜਾਂ ਦੂਜੇ ਵਾਂਗ ਯੂਰੇਨੀਅਮ ਤਾਂ ਨਹੀਂ ਨਿਕਲਦਾ ਵੀ ਅਸੀਂ ਉਹਦਾ ਕੋਈ ਨਿਊਕਲੀਅਰ ਬਣਾ ਲਾਂਗੇ। ਸਾਡੇ ਪਾਣੀ ਨੂੰ ਉਸ ਕਿਸਮ ਦੇ ਯੂਰੇਨੀਅਮ ਦੇ ਨਾਲ ਸਾਡੀ ਧਰਤੀ ਨੂੰ ਬਰਬਾਦ ਕਰ ਦਿੱਤਾ ਗਿਆ। ਬਿਮਾਰੀ ਅਸੀਂ ਜਿਹੜੀ ਲੁੱਟ ਖਸੁੱਟ ਸਾਡੀ ਹੋਏ। ਅੱਜ ਹਾਲ ਇਹ ਹੈ ਕਿ 47 ਤੋਂ ਬਾਅਦ ਜਦੋਂ ਸਾਡੇ ਬਜ਼ੁਰਗ ਲਹਿੰਦੇ ਪੰਜਾਬ 'ਚੋਂ ਇੱਧਰ ਆਏ ਤੇ ਉਹ ਦੱਸਦੇ ਸੀ ਕਿ 12-13 ਫੁੱਟ ਤੋਂ 15 ਫੁੱਟ ਤੱਕ ਥੱਲੇ ਪਾਣੀ ਨਿਕਲ ਆਉਂਦਾ ਸੀ। ਅੱਜ ਤੁਹਾਡਾ 400-400 ਫੁੱਟ ਪਾਣੀ, ਇੱਕ ਸਬਮਰਸੀਬਲ ਪੰਪ ਤੁਸੀਂ ਲਾਇਆ, ਦੂਜਾ ਲਾਇਆ ਜਿਹਦੀ ਇੱਕ ਦੀ ਕਾਸਟ 5 ਤੋਂ 7 ਲੱਖ ਹੈ। ਸੋ ਇਹਨਾਂ ਨੇ ਜਿੱਥੇ ਸਾਨੂੰ ਹੋਰ ਐਂਗਲਸ ਤੋਂ ਸਲੇਵਰੀ ਜਾਂ ਜੈਨੋਸਾਈਡ ਇੱਕ ਪਾਰਟ ਨਹੀਂ ਹੁੰਦਾ ਕਿ ਭਾਈ ਬੰਦੇ ਮਾਰ ਦਿੱਤੇ ਉਹੀ ਜੈਨੋਸਾਈਡ ਹੈ। ਸੋ ਜਿਹੜੀ ਇਕਨੋਮਿਕਲ ਜੈਨੋਸਾਈਡ ਦੀ ਲਾਈਨ ਸੀ ਪੰਜਾਬ ਦੀ, ਕਿਉਂਕਿ ਸਿੱਖ ਵਸਦੇ ਨੇ, ਸਿੱਖਾਂ ਨੂੰ ਡਿਸਟਰੋਏ ਕਰਨਾ, ਸੋ ਇਸ ਦੀ ਸ਼ੁਰੂਆਤ ਉੱਥੋਂ ਤੱਕ ਪਹੁੰਚ ਜਾਂਦੀ। ਔਰ ਇਹੀ ਪਾਰਟ ਜਿਵੇਂ ਤੁਸੀਂ ਕਰਪੂਰੀ ਦੀ ਗੱਲ ਕੀਤੀ, ਜਦੋਂ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਇਆ ਕਰਪੂਰੀ ਪਟਿਆਲੇ ਦੇ ਵਿੱਚ, ਜਿਹੜਾ 4.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਹਿੱਸੇ ਦਾ ਰਹਿ ਗਿਆ,
ਉਹਦੇ ਚੋਂ ਵੀ ਫਰਦਰ ਉਹ ਕਹਿੰਦੇ ਨੇ, ਹਾਲਾਂਕਿ ਤੁਸੀਂ ਇੰਟਰਨੈਸ਼ਨਲ ਗੁਰਪ੍ਰੀਤ ਸਿੰਘ ਹੋਰੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਜਦੋਂ এনवायरमेंटल ਇਸ਼ੂ ਆਉਂਦੇ ਨੇ, ਦਰਿਆਵਾਂ ਦਾ ਇੱਕ ਕੁਦਰਤੀ ਕੋਰਸ ਹੈ। ਜੇ ਤੁਸੀਂ ਦਰਿਆਵਾਂ ਦੇ ਕੋਰਸ ਨੂੰ ਬਦਲ ਕੇ ਉਹਨਾਂ ਨੂੰ ਮਿਲਾਉਣ ਦੀ ਜਾਂ ਦੂਜੀ ਗੱਲ ਕਰਦੇ ਹੋ, ਉਹ ਇਕਨੋਮਿਕਲ ਹੈਜ਼ਰਡ ਵੀ ਨੇ ਔਰ ਉਹਨੂੰ ਬਿਲਕੁਲ এনवायरमेंट ਨੇ ਰਿਜੈਕਟ ਕੀਤਾ। ਪਰ ਇਹਨਾਂ ਨੇ ਇਹ ਕਿਹਾ ਜੀ ਅਸੀਂ ਸਤਲੁਜ ਦਾ ਪਾਣੀ ਜਿਹੜਾ ਉਹ ਜਮਨਾ 'ਚ ਜਾ ਕੇ ਪਾਉਣਾ, ਕਿਉਂਕਿ ਜਮਨਾ ਜਿਹੜੀ ਆ ਹਰਿਆਣੇ 'ਚ, ਉਹ ਪਾਣੀ ਪੰਜਾਬ ਦਾ ਫਰਦਰ ਲੁੱਟਣਾ। ਪੰਜਾਬ ਦੇ ਕੋਲ ਅੱਜ ਤੱਕ 16.5 ਮਿਲੀਅਨ ਏਕੜ ਫੁੱਟ ਵੀ ਨਹੀਂ ਹੈ ਨਾ ਤਿੰਨਾਂ ਦਰਿਆਵਾਂ 'ਚ, ਔਰ ਤੁਸੀਂ ਹੈਲੀਕਾਪਟਰ ਲੈ ਕੇ ਫਲਾਈ ਕਰੋ ਓਵਰ ਦਾ ਸਤਲੁਜ, ਇਵੇਂ ਲੱਗਦਾ ਜਿਵੇਂ ਇੱਕ ਚੋ ਹੁੰਦਾ, ਇੱਕ ਨਾਲਾ ਹੁੰਦਾ, ਔਰ ਉਹਨੂੰ ਵੀ ਫਰਦਰ ਪਾਣੀਆਂ ਨੂੰ ਇਸ ਕਦਰ ਗੰਦਾ ਕੀਤਾ। ਇੰਡਸਟਰੀ ਲਿਆ ਕੇ ਲਾਈ ਜਿਹੜੀ 99% ਨੌਨ ਸਿੱਖ ਜਿਹਦੇ ਮਾਲਕ ਨੇ, ਉਹਨਾਂ ਦਾ ਗੰਦਾ ਪਾਣੀ, ਪੋਲਿਊਸ਼ਨ ਕਹੀ ਜਾਓ ਜੀ, ਵਹੀਂ ਸਾਫ਼ ਹੋ ਗਈ, ਦੂਜਾ ਹੋ ਗਿਆ। ਉੱਥੋਂ ਦਾ ਹਾਲ ਕਿਸ ਕਦਰ ਹੈ, ਬੁੱਢਾ ਨਾਲਾ ਜਿਹੜਾ ਕਦੇ ਸਭ ਤੋਂ ਸਾਫ਼ ਸੀ, ਅੱਜ ਉਹਦਾ ਹਾਲ 3 ਆਰਡਰ ਹਾਈ ਕੋਰਟ ਦੇ ਆਏ ਜੀ, ਉਹਦੀ ਸਫਾਈ ਕਿਹਨੇ ਕਰਨੀ ਹੈ? ਉਹ ਤਾਂ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ। ਸੋ ਮੈਂ ਇਸ ਤੇ ਕਹਿਣਾ ਚਾਹੁੰਦਾ ਕਿ ਵਾਟਰ ਇਸ਼ੂ ਸੈਂਟਰਲ ਇਸ਼ੂ ਹੈ। ਅਸੀਂ ਜੇ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜੇ ਸਾਡਾ ਪਾਣੀਆਂ ਦੇ ਉੱਤੇ ਕੰਟਰੋਲ ਨਹੀਂ ਹੈ, ਸਾਡੇ ਪੰਜਾਬ 'ਚ ਜਿਹੜਾ ਪਾਣੀਆਂ ਦੀ ਜਿਹੜੀ ਹੈ ਉਹ ਇਸ ਹੱਦ ਤੱਕ ਜੋ ਅੱਜ ਹਾਲਤ ਪੋਲਿਊਸ਼ਨ ਹੈ ਏਅਰ ਦੀ, ਪਾਣੀਆਂ ਦੀ, ਅਸੀਂ ਤਾਂ ਜਿਹੜਾ ਉਹ ਦੁਨੀਆ ਦੇ 72 ਖਿੱਤਿਆਂ 'ਚ ਬਣ ਗਏ। ਔਰ ਇਸ ਸਭ ਦੇ ਚਲਦਿਆਂ ਵੀ ਅਜੇ ਵੀ ਅੱਗੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜੁਡੀਸ਼ਰੀ ਨੂੰ ਵਰਤਿਆ ਜਾ ਰਿਹਾ ਹੈ। ਸੁਪਰੀਮ ਕੋਰਟ 'ਚ SYL ਦਾ ਇਸ਼ੂ ਹੈ। ਅੱਜ ਹੀ ਸੁਪਰੀਮ ਕੋਰਟ ਨੇ ਇੱਕ ਆਰਡਰ ਕੱਢਿਆ, ਉਹਨੇ ਸੈਂਟਰ ਨੂੰ ਕਿਹਾ ਜੀ ਰਿਸਪੌਂਡ ਕਰੋ ਹਰਿਆਣੇ ਦੀ ਪਟੀਸ਼ਨ ਤੇ, ਕਿਉਂ ਨਹੀਂ ਬਣਾਈ ਜਾ ਰਹੀ SYL ਕੈਨਾਲ, ਇਹਨੂੰ ਜਿਹੜਾ ਕੰਪਲੀਟ ਕਰੋ। ਸੋ ਮਤਲਬ ਇਹ ਹੈ ਵੀ ਅਸੀਂ ਤਾਂ, ਸਾਡੇ ਖਿਲਾਫ ਤਾਂ ਟੋਟਲ ਵਾਰ ਵਿੱਢੀ ਹੋਈ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਪੰਜਾਬ ਦੇ ਜਾਇਆਂ ਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਬਹੁਤਿਆਂ ਨੂੰ ਕਿ ਸਾਨੂੰ ਕਿਵੇਂ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ। ਸਾਡੀ ਕੁਦਰਤੀ ਕੀਮਤੀ ਦੌਲਤ ਪਾਣੀਆਂ ਦੀ ਇਹ ਕਿਵੇਂ ਲੁੱਟੀ ਵੀ ਗਈ, ਔਰ ਅਸੀਂ ਕਿਵੇਂ ਐਗਰੀਕਲਚਰ, ਜਿਹਦੇ ਬਾਵਜੂਦ ਕਿ ਐਕਸਪਰਟਸ ਵਾਰ-ਵਾਰ ਕਹਿ ਰਹੇ ਨੇ ਛੱਡੋ ਝੋਨੇ ਦੀ ਬਜਾਈ, ਛੱਡੋ ਤੁਸੀਂ ਇਸ ਸਾਰੇ ਪਾਰਟ ਨੂੰ, ਪਰ ਸਾਨੂੰ ਲੱਗਦਾ ਜੀ ਅਸੀਂ ਤਾਂ ਭਾਵੇਂ 5 ਕਿੱਲਿਆਂ ਦੇ ਮਾਲਕ ਹੈ, ਜਦੋਂ ਤੱਕ ਇਹ ਨਾ ਹੋਏ ਜੀ ਕਿੰਨਾ ਝੋਨਾ ਮੰਡੀ 'ਚ ਸੁੱਟ ਕੇ ਆਏ ਆ ਜਾਂ ਕਿੰਨੀ ਕਣਕ ਸੁੱਟ ਕੇ ਆਏ ਆ, ਸਾਨੂੰ ਜ਼ਿਮੀਂਦਾਰ ਕੌਣ ਕਹੇਗਾ? ਸੋ ਇਹ ਫਾਲਸੂਟ 'ਚ ਅਸੀਂ ਫਸੇ ਹੋਏ ਆ। ਉਹ ਵੀ ਜਿਹੜੀਆਂ ਨਿੱਕੀਆਂ ਜ਼ਮੀਨਾਂ ਨੇ ਉਹਨਾਂ ਨੂੰ ਕਿੱਲਾ 2-2 ਕਿੱਲਾ ਵੇਚ ਕੇ 20-25 ਲੱਖ ਲਾ ਕੇ ਇੱਥੇ ਕੈਨੇਡਾ ਔਰ ਆਸਟ੍ਰੇਲੀਆ ਔਰ UK ਦੇ ਵਿੱਚ ਬਈਏ ਬਣਨ ਨੂੰ ਅਸੀਂ ਤਿਆਰ ਹੈ, ਪਰ ਆਪਣੀ ਧਰਤੀ ਬਾਰੇ ਅਸੀਂ ਫਿਕਰਮੰਦ ਨਹੀਂ। ਜੀ ਡਾਕਟਰ ਸਾਹਿਬ, ਬਿਲਕੁਲ ਨਹੀਂ, ਇਹ ਇੱਕ ਇੰਪੋਰਟੈਂਟ ਇਸ਼ੂ ਹੈ। ਮੈਂ ਗੁਰਪ੍ਰੀਤ ਸਿੰਘ ਜੀ ਤੁਹਾਡੇ ਵੱਲ ਵਾਪਸ ਆਵਾਂ, ਜਿਹੜਾ ਮਤਲਬ ਇਹ ਸਾਰਾ ਪਾਰਟ ਹੈ, ਹੁਣ ਅਸੀਂ ਇਸ਼ੂ ਦੀ ਗੱਲ ਕਰਦੇ ਹਾਂ, ਪਰ ਇਸ਼ੂ ਦਾ ਫਿਰ ਹੁੰਦਾ ਵੀ ਅਸੀਂ ਸੋਲੂਸ਼ਨ ਦੇ ਵੱਲ ਨੂੰ ਜਾਈਏ। ਮਤਲਬ ਬਹੁਤੇ ਜਿਹੜਾ ਸਾਡੀ ਪ੍ਰੋਬਲਮ ਦੀ ਜੜ ਨਿਕਲੀ ਹੈ, ਉਹ ਨਿਕਲੀ ਹੈ ਵੀ ਕਿਵੇਂ ਇਹ ਸਾਰੇ ਪਾਰਟ ਨੂੰ ਮਿਸਮੈਨੇਜ ਕੀਤਾ ਗਿਆ, ਜਾਂ ਇਹ ਕਹਿ ਲਓ ਵੀ ਡੈਲੀਬਰੇਟਲੀ ਉਸ ਕਿਸਮ ਦੀਆਂ ਪਾਲਿਸੀਜ਼ ਲਿਆਂਦੀਆਂ ਗਈਆਂ। ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਅਸੀਂ ਸਾਰਾ ਜੇ ਟਾਈਮ ਪੀਰੀਅਡ ਦੇਖੇ ਵੀ ਪਾਣੀ ਵੀ ਗੰਦਲਾ ਹੋਇਆ, ਸਾਡੇ ਰਿਸੋਰਸਿਸ ਵੀ ਪੰਜਾਬ ਦੇ ਡਿਪਲੀਟ ਹੋਏ, ਤੇ ਹੁਣ ਮਤਲਬ ਅਸੀਂ ਇਸ ਕਗਾਰ ਤੇ ਆ ਕੇ ਖੜ ਗਏ ਹਾਂ। ਤੇ ਹਜੇ ਵੀ ਮਤਲਬ ਅਸੀਂ ਸਰਕਾਰੀ ਲੈਵਲ ਤੋਂ ਜੇ ਦੇਖਣਾ ਹੋਵੇ ਤੇ ਅਸੀਂ ਗਵਰਨਮੈਂਟ ਤੋਂ ਕੁਝ ਐਕਸਪੈਕਟ ਨਹੀਂ ਕਰ ਸਕਦੇ ਵੀ ਉਹ ਪੰਜਾਬ ਦੀ ਬਿਹਤਰੀ ਦੇ ਲਈ ਕੋਈ ਨਵੀਆਂ ਪਾਲਿਸੀਜ਼ ਲੈ ਕੇ ਆਉਣ ਜਾਂ ਇਹਨਾਂ ਪਾਲਿਸੀਜ਼ ਨੂੰ ਕੋਈ ਇਹਦੇ ਵਿੱਚ ਚੇਂਜ ਲੈ ਕੇ ਆਉਣ। ਸੋ ਸੋਲੂਸ਼ਨ ਦੇ ਤੌਰ ਦੇ ਉੱਤੇ ਸਾਡੇ ਕੋਲ ਕੀ ਆਪਸ਼ਨਸ ਬਚਦੀਆਂ ਨੇ ਕਿ ਉਹਦੇ ਤੇ ਵੀ ਕੋਈ ਅੱਜ ਡਿਸਕਸ਼ਨ ਹੋਈ ਹੈ ਇਨ ਜਨਰਲ ਵੀ ਤੇ ਪਾਰਟਿਕੂਲਰਲੀ ਪੰਜਾਬ ਦੇ ਵਿੱਚ ਵੀ? ਜਿਹੜੀ ਪੰਜਾਬ ਦੇ ਪਾਣੀਆਂ ਦੀ ਗੱਲ ਆ, ਮੈਨੂੰ ਜਿਹੜੇ ਪੰਜਾਬ ਦੇ ਹਰੇਕ ਮੁੱਦੇ ਤੇ ਗੱਲ ਆ, ਮੈਨੂੰ ਸਰਕਾਰ ਦੇ ਉੱਤੇ ਕੋਈ ਆਸ ਨਹੀਂ। ਤਾਂ ਇਸ ਕਰਕੇ ਜਿਹੜੀ ਆਪਣੀ ਗੱਲਬਾਤ ਆ, ਸਾਨੂੰ ਪੰਜਾਬੀਆਂ ਨੂੰ ਆਪ ਹੀ ਸਮਝਣੀ ਪੈਣੀ ਹੈ ਕਿ ਇਹਦੇ ਸੋਲੂਸ਼ਨ ਕੀ ਆ ਤੇ ਇਹਦਾ ਭਵਿੱਖ ਕੀ ਆ। ਹੁਣ ਜਿਹੜੇ ਅਸੀਂ ਸੋਲੂਸ਼ਨ ਸਮਝ ਸਕਦੇ ਹਾਂ ਕਿ ਜਿਹੜਾ ਹੁਣ ਝੋਨਾ ਲਾਇਆ ਹੋਇਆ ਪੰਜਾਬ ਦੇ ਵਿੱਚ, ਸਾਨੂੰ ਸਾਰਿਆਂ ਨੂੰ ਪਤਾ ਕਿ ਝੋਨਾ ਕਿੰਨਾ ਪਾਣੀ ਖਿੱਚਦਾ ਆ। ਸਾਰੀ ਦੁਨੀਆ ਨੂੰ ਪਤਾ ਕਿ ਜਿਹੜੀ ਸਾਡੀ ਜਿਹੜੀ ਕਲਟੀਵੇਟੇਬਲ ਲੈਂਡ ਆ ਇਸ ਵੇਲੇ, ਜਿਹੜਾ 50,362 ਸਕੁਆਇਰ ਕਿਲੋਮੀਟਰ ਪੰਜਾਬ ਦਾ, ਉਹਦੇ ਵਿੱਚ ਜਿਹੜਾ ਕਲਟੀਵੇਟੇਬਲ ਲੈਂਡ ਆ ਉਹ ਅਰਾਊਂਡ 42,000 ਆ ਜੀ। 42,000 ਦੇ ਵਿੱਚ ਜਿਹਦੇ ਵਿੱਚ ਕਲਟੀਵੇਟ ਹੋ ਰਿਹਾ ਹੋਵੇਗਾ 40,000, ਲਗਭਗ ਕਲਟੀਵੇਟੇਬਲ ਲੈਂਡ ਦੇ ਵਿੱਚੋਂ 95.7% ਦੇ ਵਿੱਚੋਂ ਕੁਝ ਬੀਜ ਰਹੇ ਆ। ਉਹਦੇ ਵਿੱਚੋਂ ਸਾਡੇ ਦੋ ਟਾਈਮ ਸਾਡੀ ਜਿਹੜੀਆਂ ਇੱਕ ਰਾਵੀ ਤੇ ਇੱਕ ਕਾਰਿਫ ਜਿਹੜੀ ਆਪਣੇ 2 ਸੀਜ਼ਨ ਦੇ ਵਿੱਚ ਸਾਡੀ ਉੱਥੇ ਬੀਜ ਹੋ ਰਹੀ ਹੈ, ਇੱਕ ਤਾਂ ਝੋਨਾ ਤੇ ਇੱਕ ਕਣਕ ਜੀ। ਤਾਂ ਉਹ ਜਿਹੜੀ ਸਾਡੀ ਕਲਟੀਵੇਟੇਬਲ ਲੈਂਡ ਕੀ ਬਣ ਜਾਂਦੀ ਹੈ ਫਿਰ 186% ਗ੍ਰੋਸ ਪ੍ਰੋਡਕਟ, ਕਿ 2 ਵਾਰੀ ਬੀਜ ਹੁੰਦਾ ਉਹਦੇ ਉੱਤੇ, 2 ਵਾਰੀ ਤੁਸੀਂ ਉਹਦੇ 'ਚ ਆਊਟਪੁੱਟ ਕੱਢਦੇ ਆ।
ਉਹਦੀ ਜਿਹੜੀ ਨੈਟ ਗ੍ਰੋਸ ਪ੍ਰੋਡਕਸ਼ਨ ਆ, ਜਿਹੜੀ ਉਹਦੀ ਕਲਟੀਵੇਟੇਬਲ ਆ, ਉਹ 186% ਆ। ਪਰ ਪਾਣੀ ਦੀ ਵੀ ਇਹੀ ਹੋਣੀ ਹੈ। ਜੇ ਤੁਸੀਂ 2 ਵਾਰੀ ਕੁਝ ਬੀਜਦੇ ਆ, ਪਾਣੀ ਵੀ 2 ਵਾਰੀ ਕੱਢ ਰਹੇ ਆ ਜੀ। 84% ਜਿਹੜੇ ਕ੍ਰੌਪ ਸਾਡੇ ਇਸ ਵੇਲੇ ਬੀਜ ਹੋ ਰਹੇ ਆ ਉਹ ਹੈਗੀ ਜਿਹੜੀ ਸੀਰੀਅਲ ਮੋਨੋਕ੍ਰੋਪਿੰਗ, ਵੀਟ ਅਤੇ ਰਾਈਸ, ਤੇ ਪਾਣੀ ਇਹ ਸਭ ਤੋਂ ਜ਼ਿਆਦਾ ਖਿੱਚ ਰਹੀ ਆ। ਜੇ ਤੁਸੀਂ ਡੇਟਾ ਦੇਖੋ 1960s ਦੇ ਵਿੱਚ ਪਲਸਿਸ, ਫਰੂਟਸ, ਵੈਜ, ਇਸ ਤੋਂ ਸਾਰਾ ਝੋਨਾ 2.8% ਹੁੰਦਾ ਸੀਗਾ, 3% ਸਭ ਤੋਂ ਇੰਨਾ ਘੱਟ ਸੀਗਾ। ਅੱਜ 44% ਤੱਕ ਆਇਆ ਹੋਇਆ ਹੈ। ਤਾਂ ਇਹ ਜਿਹੜੀਆਂ ਗੱਲਾਂ ਆ, ਹੁਣ ਜਿਹਦਾ ਸੋਲੂਸ਼ਨ ਅਸੀਂ ਦੇਖ ਸਕਦੇ ਹਾਂ, ਇੱਕ ਤਾਂ ਸੋਲੂਸ਼ਨ ਹੈਗਾ ਇਹ, ਅਸੀਂ ਆਪਣੀ ਕ੍ਰੌਪ ਡਾਇਵਰਸਿਫਿਕੇਸ਼ਨ ਕਰੀਏ ਕਿ ਜਿਹੜੀ MSP ਤੋਂ ਇਲਾਵਾ ਅਸੀਂ ਹੋਰ ਉੱਥੇ ਕੁਝ ਬੀਜੀਏ, ਉਹਦੀ ਅਸੀਂ ਬਾਹਰਲੇ ਸਿੱਖ ਬਹਿ ਕੇ ਉਹਦੀ ਸਪੋਰਟ ਕਰੀਏ ਕਿਸਾਨਾਂ ਦੀ, ਕਿ ਤੁਸੀਂ ਬੀਜੋ ਕੁਛ, ਅਸੀਂ ਤੁਹਾਡੀ ਸਪੋਰਟ ਕਰਾਂਗੇ, ਪੰਜਾਬੀ ਨੂੰ ਸਪੋਰਟ ਕਰੇਗਾ। ਦੂਜੀ ਗੱਲ ਹੈਗੀ ਹੈ ਕਿ ਜਿਹੜੀਆਂ ਰੇਨ ਵਾਟਰ ਕੰਜ਼ਰਵੇਸ਼ਨ ਦੀ ਗੱਲਾਂ, ਕਿ ਜੇ ਤੁਸੀਂ ਆਪਣਾ ਪਾਣੀ ਕੰਜ਼ਰਵ ਕਰ ਸਕਦੇ ਆ, ਉਹਦਾ ਮਤਲਬ ਕਿ ਤੁਸੀਂ ਜਿਹੜਾ ਹੇਠਲਾ ਪਾਣੀ ਕੱਢਣ ਤੇ ਮਜਬੂਰ ਨਾ ਹੋਊਗੇ। ਤੁਸੀਂ ਜਿੱਦਾਂ ਟੈਕਨੀਕਸ ਹੁੰਦੇ ਆ, ਰਿਡਿਊਸ, ਰੀਯੂਜ਼, ਰੀਸਾਈਕਲ ਦੇ ਜਿਹੜੀ ਐਜੂਕੇਸ਼ਨ ਪ੍ਰੋਗਰਾਮਸ ਹੁੰਦੇ ਆ, ਕਈ ਮੁਲਕਾਂ 'ਚ ਲੱਗਦੇ ਆ, ਪੰਜਾਬ 'ਚ ਤਾਂ ਨਹੀਂ। ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਨੂੰ ਦੱਸਿਆ ਜਾਂਦਾ ਸੀਗਾ ਜੋ ਤੁਸੀਂ ਦੰਦ ਬੁਰਸ਼ ਕਰੀਦੇ, ਤੁਸੀਂ ਟੁੱਟੀ ਬੰਦ ਕਰ ਦਿਓ, ਉਹ ਪਾਣੀ ਵੇਸਟ ਹੀ ਜਾ ਰਿਹਾ ਹੈ ਜੀ। ਇੱਦਾਂ ਦੀਆਂ ਗੱਲਾਂ ਪੰਜਾਬ ਦੇ ਨੌਜਵਾਨਾਂ ਨੂੰ ਸਾਨੂੰ ਸਿਖਾਉਣੀਆਂ ਪੈਣੀਆਂ ਕਿ ਪਾਣੀ ਦੀ ਦੁਰਵਰਤੋਂ ਨਾ ਕਰੋ। ਸਬਜ਼ੀਆਂ ਤੁਸੀਂ ਉਬਾਲੀਆਂ, ਪਾਣੀ ਸਿੱਟੋ ਨਾ, ਉਹ ਫੁੱਲਾਂ 'ਚ ਪਾਓ। ਜੇ ਤੁਸੀਂ ਗੱਡੀ ਧੋਣੀ ਆ, ਜਿਹੜਾ ਇਹ ਰੇਨ ਵਾਟਰ ਕੰਜ਼ਰਵੇਸ਼ਨ ਨਾਲ ਤੁਸੀਂ ਆਪਣੀ ਕੈਨੀ ਭਰੋ, ਉਹਦੇ ਨਾਲ ਤੁਸੀਂ ਗੱਡੀ ਧੋ। ਇੱਦਾਂ ਦੀ ਜਿਹੜੀ ਸੋਲੂਸ਼ਨ ਆ, ਲੋਕ ਲਹਿਰ ਸਾਨੂੰ ਬਣਾਉਣੀ ਪੈਣੀ ਹੈ ਜੇ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ। ਪਰ ਅਸਲ ਦੇ ਵਿੱਚ ਜਿਹੜੀ ਸਾਡੀ ਲਗਭਗ 90% ਜਿਹੜਾ ਸਾਡਾ ਪਾਣੀ ਵਰਤ ਹੋ ਰਿਹਾ ਹੈ ਪੰਜਾਬ 'ਚ, ਕਿੱਥੇ ਵਰਤ ਹੋ ਰਿਹਾ ਹੈ? ਕਿਸਾਨੀ 'ਚ ਜੀ। ਤੇ ਜੇ ਅਸੀਂ ਇਹਦੇ ਉੱਤੇ ਧਿਆਨ ਨਾ ਦਿੱਤਾ, ਕ੍ਰੌਪ ਡਾਇਵਰਸਿਫਿਕੇਸ਼ਨ ਅਤੇ ਟਿਊਬਵੈਲ ਇਰੀਗੇਸ਼ਨ ਰਿਡਕਸ਼ਨ ਜੀ, ਇਹਦੇ ਉੱਤੇ ਸਭ ਤੋਂ ਜ਼ਿਆਦਾ ਹੈ ਕਿ ਜੇ ਪੰਜਾਬ ਦੇ ਕਨਾਲਾਂ ਦੇ ਵਿੱਚੋਂ ਅਸੀਂ ਇਰੀਗੇਟ ਕਰ ਸਕਦੇ ਹੋਣ ਤੇ ਕਨਾਲ ਸਿਸਟਮ ਰਾਹੀਂ ਇਰੀਗੇਸ਼ਨ ਹੋ ਸਕਦੀ ਆ, ਉਹਦੇ ਨਾਲ ਸਾਡਾ ਸਭ ਤੋਂ ਫਾਇਦਾ। ਤੇ ਜਿਹੜਾ ਹੇਠਲਾ ਪਾਣੀ ਆ, ਜਿਹਨੂੰ ਤੁਸੀਂ ਕਹਿ ਸਕਦੇ ਹੋ ਗਰਾਊਂਡ ਵਾਟਰ ਰੀਚਾਰਜ, ਉਹਦੇ ਉੱਤੇ ਵੀ ਪੰਪ ਲੱਗ ਸਕਦੇ ਆ ਕਿ ਜਿਹੜਾ ਪਾਣੀ ਸਾਡਾ ਬਚਦਾ ਆ ਜੀ, ਉਹਦੇ ਨਾਲ ਫਿਰ ਹੇਠਲਾ ਪਾਣੀ ਉਹ ਜ਼ਮੀਨ 'ਚ ਸਿੱਟ ਕੇ ਉਹਨੂੰ ਚਾਰਜ ਕਰ ਸਕਦੇ ਆ। ਸੋਲੂਸ਼ਨ ਤਾਂ ਬਹੁਤ ਜ਼ਿਆਦਾ ਆ, ਹੁਣ ਸਾਡੇ ਉੱਤੇ ਆ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਅਸੀਂ ਲਿਜਾਣਾ ਚਾਹੁੰਦੇ ਹਾਂ। ਸੇਵਿੰਗ ਪੰਜਾਬ ਦੀ ਸੰਸਥਾ ਵੱਲੋਂ ਅਸੀਂ ਕੁਝ ਕੁ ਪ੍ਰੋਗਰਾਮ ਤਿਆਰ ਕੀਤੇ ਹੋਏ ਆ ਕਿ ਅਸੀਂ ਅਗਲੇ ਮਹੀਨਿਆਂ ਦੇ ਵਿੱਚ ਅਸੀਂ ਸੰਗਤਾਂ ਦੇ ਮੂਹਰੇ ਪੇਸ਼ ਕਰਨਾ ਚਾਹੁੰਦੇ ਹਾਂ ਕਿ ਉਹ ਇਕੱਲੇ ਪਾਣੀਆਂ ਦੇ ਉੱਤੇ ਨਹੀਂ ਹੈਗੀ, ਉਹ ਪਿੰਡ ਲੈਵਲ ਦੇ ਉੱਤੇ ਆ। ਉਹਦਾ ਹੈਗਾ ਮਾਈ ਪਿੰਡ ਪ੍ਰੋਜੈਕਟ ਜੀ। ਉਹ ਇੱਕ ਡੇਟਾ ਦੇ ਉੱਤੇ ਗੱਲ ਆ, ਪਰ ਉਹ ਇੱਕ ਸਾਨੂੰ ਅਸਲੀਤ ਦੱਸਾਂਗੀ ਕਿ ਕਿਉਂਕਿ ਇਕੱਲੇ ਪਿੰਡ ਦੇ ਵਿੱਚ ਵੱਖ-ਵੱਖ ਕਹਾਣੀ ਆ। ਕਈ ਪਿੰਡਾਂ ਦੇ ਵਿੱਚ ਪਾਣੀ ਹੈ ਹੀ ਨਹੀਂ, ਕਈ ਪਿੰਡ 'ਚ ਪਾਣੀ ਹੈ, ਤਾਂ ਉਹਦੇ ਵਿੱਚ ਦੇਖਣਾ ਪਵੇਗਾ ਕਿ ਕਿਹੜੇ ਪਿੰਡ ਤੋਂ ਕਿਹੜੀ ਸੋਲੂਸ਼ਨ ਸਭ ਤੋਂ ਵਧੀਆ ਆ। ਇੱਕ ਫਰਾਂਸ ਦੇ ਵਿੱਚ ਇੱਕ ਸਾਧੂਗੜ ਦੇ ਵਿੱਚ ਆਰਗੈਨਿਕ ਫਾਰਮ ਆ, ਉਹਨਾਂ ਨੇ ਫਰਾਂਸ ਦੇ ਵਿੱਚੋਂ ਇੱਕ ਰੇਨਗਨ ਮੰਗਾ ਕੇ ਉੱਥੇ ਵਰਤੀ, ਤੇ ਉਹ 3 ਸਾਲ ਹੋ ਗਏ ਉਹਨਾਂ ਨੂੰ ਰੇਨਗਨ ਵਰਤਦੇ ਨੂੰ, ਤੇ ਉਹ ਦਿਖਾ ਰਹੇ ਆ ਕਿ ਉਹਨਾਂ ਦੀ ਜਿਹੜੀ ਕ੍ਰੌਪ ਯੀਲਡ ਆ ਉਹ ਵਧੀ ਆ, ਘਟੀ ਨਹੀਂ, ਪਰ 70% ਪਾਣੀ ਉਹਨਾਂ ਨੇ ਘੱਟ ਵਰਤਿਆ। ਸੋਲੂਸ਼ਨ ਤਾਂ ਹੈ, ਸਾਨੂੰ ਆਪ ਸਿਰ ਜੋੜ ਕੇ ਕੌਮ ਨੂੰ ਬੈਠ ਕੇ ਮਾਈ ਪਿੰਡ ਪ੍ਰੋਜੈਕਟ ਦੇ ਥੱਲੇ ਪੰਜਾਬ 'ਚ ਜੋ ਕੁਝ ਕੰਮ ਕੀਤਾ ਹੈ ਉਸ ਬਾਰੇ ਥੋੜਾ ਦੱਸੋਗੇ? ਹਾਂਜੀ, ਜਿਹੜੀ ਅਸੀਂ ਮਾਈ ਪਿੰਡ ਪ੍ਰੋਜੈਕਟ ਦੇ ਵਿੱਚ ਸ਼ੁਰੂ ਅਸੀਂ ਕੀਤਾ ਸੀਗਾ, ਇੱਕ ਸਰਵੇ ਤਿਆਰ ਕੀਤਾ ਸੀਗਾ ਅਸੀਂ, ਉਹ ਸੀਗਾ ਆਪਣਾ 12,000 ਲੋਕਾਂ ਨੇ ਉਸ ਸਰਵੇ ਨੂੰ ਭਰਿਆ ਜੀ। ਉਹਦਾ ਜਿਹੜਾ ਸਾਡਾ ਕਾਰਨ ਸੀਗਾ ਕਿ ਜਦੋਂ ਕੋਈ ਬਿਮਾਰ ਹੁੰਦਾ ਆ ਉਹ ਡਾਕਟਰ ਤੇ ਜਾਂਦਾ ਹੈ, ਤੇ ਜਦੋਂ ਡਾਕਟਰ ਜਾਂਦਾ ਉਹ ਇਹ ਤੇ ਨਹੀਂ ਕਹਿੰਦਾ ਮੈਨੂੰ ਠੀਕ ਕਰ, ਡਾਕਟਰ ਪਹਿਲਾਂ ਉਹਦੇ ਸਿੰਪਟਮ ਪਤਾ ਕਰਦਾ ਹੈ ਕਿ ਇਹਨੂੰ ਅਸਲ ਦੇ ਵਿੱਚ ਕੀ ਬਿਮਾਰੀ ਲੱਗੀ ਹੋਈ ਆ ਜੀ। ਉਹਦੇ ਵਾਸਤੇ ਡਾਇਗਨੋਸਿਸ ਬਹੁਤ ਜ਼ਰੂਰੀ ਹੁੰਦੀ ਆ। ਹੁਣ ਪੰਜਾਬ ਸਾਰਿਆਂ ਨੂੰ ਪਤਾ, ਅਸੀਂ ਬਹਿ ਕੇ ਕਹਿ ਦਿੰਦੇ ਪੰਜਾਬ ਦੇ ਵਿੱਚ ਬਹੁਤ ਇਹ ਕੁਛ ਬਹੁਤ ਆ, ਨਸ਼ਾ ਬਹੁਤ ਆ, ਕੁਛ ਆ, ਪਰ ਜਦੋਂ ਤੱਕ ਸਾਡੇ ਕੋਲ ਤੱਤ ਨਹੀਂ ਹੋਊਗੇ ਜਾਂ ਸਾਡੇ ਕੋਲ ਇੱਕ ਰੋਡ ਮੈਪ ਨਹੀਂ ਹੋਊਗਾ ਕਿ ਕਿੱਥੇ ਕਿਹੜੇ ਇਲਾਕਿਆਂ 'ਚ ਕੀ ਕੁਛ ਆ, ਉਦੋਂ ਤੱਕ ਅਸੀਂ ਉਹਦੇ 'ਤੇ ਕੰਮ ਕਿੱਦਾਂ ਸ਼ੁਰੂ ਕਰ ਸਕਦੇ ਹਾਂ ਜੀ। ਉਹ ਜਿਹੜਾ ਸਰਵੇ ਦਾ ਨਤੀਜਾ ਸੀਗਾ ਕਿ ਕਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਜ਼ਿਆਦਾ, ਕਿਹੜੇ, ਉਹ 10 ਸਵਾਲ ਸੀਗੇ। ਉਹ ਸਵਾਲ ਸੀਗੇ ਸੋਸ਼ਲ ਇਸ਼ੂਜ਼ ਦੇ ਉੱਤੇ, ਮਾਈਗ੍ਰੇਸ਼ਨ, ਅਨਇੰਪਲੋਇਮੈਂਟ, ਬੇਰੁਜ਼ਗਾਰੀ ਦੇ ਉੱਤੇ ਸੀਗੇ। ਉਹ ਸੀਗੇ ਆਪਣੇ ਹੈਲਥ ਕੇਅਰ ਦੇ ਉੱਤੇ ਕਿ ਤੁਹਾਡੇ ਕੋਲ ਹੈਲਥ ਕੇਅਰ ਸਰਵਿਸਿਜ਼ ਕਿੱਦਾਂ ਦੀਆਂ ਆ। ਜਿੱਦਾਂ ਉਹ ਸਰਵੇ ਦੇ ਡੇਟਾ ਦੇ ਵਿੱਚ ਪਤਾ ਲੱਗਾ ਕਿ ਇਕੱਲੇ 30% ਦੇ ਲੋਕਾਂ ਦੇ 10 ਕਿਲੋਮੀਟਰ ਦੇ ਵਿੱਚ ਐਂਬੂਲੈਂਸ ਹੈ ਜੇ ਹਸਪੀਟਲ ਜਾਣਾ ਹੋਵੇ ਜੀ। ਜਿੱਦਾਂ
86% ਲੋਕਾਂ ਨੇ ਉਸ ਸਰਵੇ ਦੇ ਵਿੱਚੋਂ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਹੈ, ਤੇ ਸਾਨੂੰ ਪਤਾ ਹੈ ਕਿ ਸਾਡੇ ਨਸ਼ੇ ਕਰਕੇ ਸਾਡੇ ਪਿੰਡਾਂ 'ਚ ਕੋਈ ਮਰਿਆ ਆ, ਤੇ ਓਵਰਡੋਸ ਕਰਕੇ ਜਾਂ ਉਹਦੇ ਕਾਰਨ ਕਰਕੇ। ਨਸ਼ਿਆਂ ਦੇ ਉੱਤੇ ਸੀਗਾ ਵੱਖ-ਵੱਖ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਅਹਿਮ ਮੁੱਦੇ ਆ, ਉਹਦੇ ਉੱਤੇ ਉਹ ਸਰਵੇਆਂ ਨੇ ਡੇਟਾ ਕਲੈਕਟ ਕੀਤਾ, ਤੇ ਉਹ ਡੇਟਾ ਕਲੈਕਟ ਕਰਕੇ ਅਸੀਂ ਉਹਨੂੰ ਇੱਕ ਤੌਰ ਦੇ ਉੱਤੇ ਇੱਕ ਰੋਡ ਮੈਪ ਬਣਾਉਣਾ ਚਾਹੁੰਦੇ ਕਿ ਅਸਲ ਦੇ ਵਿੱਚ ਕਿ ਇਸ ਇਲਾਕਿਆਂ ਦੇ ਵਿੱਚ ਕੈਂਸਰ ਹੈ। ਹੁਣ ਜੇ ਭਾਈ ਸਾਹਿਬ ਤੁਸੀਂ ਮੈਨੂੰ ਆ ਕੇ ਕਹੋ ਕਿ ਮੈਂ ਕੈਂਸਰ ਦੇ ਉੱਤੇ ਪੰਜਾਬ ਦੇ ਵਿੱਚ ਕੁਝ ਕਰਨਾ ਚਾਹੁੰਦਾ ਹਾਂ ਜੀ, ਜੇ ਤੁਹਾਨੂੰ ਪਤਾ ਨਹੀਂ ਕਿ ਕਿਹੜੇ ਇਲਾਕਿਆਂ ਦੇ ਵਿੱਚ ਕੈਂਸਰ ਜ਼ਿਆਦਾ ਹੈ, ਤੁਸੀਂ ਸ਼ੁਰੂਆਤ ਕਿੱਦਾਂ ਕਰੋਗੇ? ਉਹਦੇ ਕਰਕੇ ਸਾਨੂੰ ਪਤਾ ਲੱਗ ਗਿਆ ਹੁਣ ਕਿਹੜੇ ਇਲਾਕਿਆਂ 'ਚ, ਬਠਿੰਡਾ ਦੇ ਵਿੱਚ, ਮਾਲਵੇ ਇਲਾਕੇ ਦੇ ਵਿੱਚ, ਇਸ ਇਲਾਕਿਆਂ ਦੇ ਵਿੱਚ ਕੈਂਸਰ ਸਭ ਤੋਂ ਜ਼ਿਆਦਾ ਆ। ਪਰ ਇਹ ਗੱਲ ਨਹੀਂ ਕਿ ਹਾਂ ਠੀਕ ਹੈ ਕੈਂਸਰ ਦੇ ਕੈਂਪ ਲਾਤੇ। ਸਾਡਾ ਜਿਹੜਾ ਈਥੋਸ ਆ, ਜਿਹੜੀ ਸਾਡੀ ਸੰਸਥਾਵਾਂ ਦੀ ਜਿਹੜੀ ਗੱਲ ਆ, ਉਹ ਹੈਗੀ ਇਹ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਕੈਂਸਰ ਦੇ ਕੈਂਪ ਲਾਉਣ, ਅਸੀਂ ਇਹ ਚਾਹੁੰਦੇ ਕਿ ਕੈਂਸਰ ਉੱਤੇ ਹੋ ਹੀ ਨਾ ਜੀ। ਜਿਹੜੀ ਜੜ ਆ ਕਿ ਉਹ ਕੈਂਸਰ ਆ ਕਿੱਥੋਂ ਰਿਹਾ, ਉਹਦੇ ਵਾਸਤੇ ਰਿਸਰਚ ਬਹੁਤ ਜ਼ਰੂਰੀ ਆ, ਤੇ ਸੇਵਿੰਗ ਪੰਜਾਬ ਇੱਕ ਰਿਸਰਚ ਇੰਸਟੀਟਿਊਸ਼ਨ ਆ। ਹੁਣ ਸਾਨੂੰ ਪਤਾ ਮਾਲਵੇ 'ਚ ਕਿਉਂ ਆ, ਕਪਾਹ ਦੀ ਬੂਟੀ ਉਹਦੇ ਬੀਜ ਹੁੰਦੀ ਆ, ਕਪਾਹ ਦੀ ਬੂਟੀ ਦੇ ਉੱਤੇ 6 ਤੋਂ 10 ਗੁਣਾ ਜ਼ਿਆਦਾ ਪੈਸਟੀਸਾਈਡ ਲੱਗਦਾ ਜੀ। ਉੱਥੇ ਫਿਰ ਗਰਾਊਂਡ ਪਾਣੀ ਦੇ ਵਿੱਚ ਜਾ ਕੇ ਲੀਚਿੰਗ ਕਰਕੇ ਉਹ ਜਾ ਕੇ ਵਸ ਦਿੰਦਾ, ਉਹ ਪਾਣੀ ਕੱਢ ਕੇ ਉਹ ਪੀ ਰਹੇ ਆ। ਉਸ ਕਰਕੇ ਜਿਹੜੀ ਤੁਹਾਡੀ ਡੀਪ ਵਾਟਰ ਗਰਾਊਂਡ ਵਾਟਰ ਐਕੋਫਾਇਰ ਹੁੰਦੇ ਆ, ਆਕਸੀਡੇਸ਼ਨ ਕਰਕੇ ਉਹ ਜਿਹੜੀ ਤੁਹਾਡੀ ਸ਼ੈਲੋ ਵਾਟਰ ਦੀ ਜਿਹੜੀ ਆਪਣੇ ਯੂਰੇਨੀਅਮ ਐਕਸਟ੍ਰੈਕਸ਼ਨ ਜ਼ਿਆਦਾ ਹੋ ਜਾਂਦੀ ਆ। ਇਹ ਬਹੁਤ ਗੱਲਾਂ ਆ, ਪਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ ਕਿ ਇਹ ਕੁਝ ਹੋ ਰਿਹਾ ਆ, ਇਹਦੇ ਨਤੀਜੇ। ਹੁਣ ਜਿਹੜਾ ਇਹਦਾ ਅਗਲਾ ਪੈਰ ਆ, ਇਹ ਜਿਹੜੀ ਮਾਈ ਪਿੰਡ ਪ੍ਰੋਜੈਕਟ ਦਾ, ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਹੁਣ ਤੁਹਾਡਾ ਪਿੰਡ ਆ, ਤੁਸੀਂ ਆਪਣੇ ਪਿੰਡ ਦੀ ਇੱਕ ਇਨ ਡੈਪਥ ਰਿਪੋਰਟ ਸਾਤੋਂ ਲਓ ਜੀ। ਉਹ ਇੱਕ ਸਰਵੇ ਅਸੀਂ ਉੱਥੇ ਭੇਜਾਂਗੇ, ਉਹ ਤੁਹਾਡੀ ਸਾਰੀ ਕੱਲੀ ਗੱਲ ਪਿੰਡ ਦੀ ਦੱਸਾਂਗੇ। ਤੁਹਾਡੀ ਗਰਾਊਂਡ ਵਾਟਰ ਕੰਟੈਮੀਨੇਸ਼ਨ ਕਿੱਦਾਂ ਆ, ਤੁਹਾਡੇ ਪਿੰਡ ਦੇ ਆਪਣੀ ਸੋਇਲ ਫਰਟੀਲਿਟੀ ਕਿੱਦਾਂ ਦੀ ਆ, ਵਾਟਰ ਰਿਟੈਂਸ਼ਨ ਕਿੱਦਾਂ ਦੀ ਆ, ਆਪਣੇ ਪਿੰਡ ਦੇ ਵਿੱਚ ਤੁਹਾਡੇ ਸਕੂਲ ਦੀਆਂ ਸਹੂਲਤਾਂ ਕਿੱਦਾਂ ਦੀਆਂ ਆ, ਤੁਹਾਡੇ ਕੋਲ ਇਲੈਕਟ੍ਰੋਨਿਕ ਵਾਈਟ ਬੋਰਡ ਹੈਗੇ ਆ, ਤੁਹਾਡੇ ਕੋਲ ਟਾਇਲਟ ਦੀਆਂ ਫੈਸਿਲਿਟੀਆਂ ਹੈਗੀਆਂ ਆ, ਤੁਹਾਡੇ ਸਕੂਲ ਆਪਣੇ ਪਿੰਡ ਦੇ ਵਿੱਚ ਪੰਚਾਇਤ ਦਾ ਸਿਸਟਮ ਕਿੱਦਾਂ ਦਾ ਹੈ, ਤੁਹਾਡੇ ਪਿੰਡ ਦੇ ਵਿੱਚ ਸੂਏਜ ਸਿਸਟਮ ਕਿੱਦਾਂ ਦਾ ਹੈ, ਇਰੀਗੇਸ਼ਨ ਸਿਸਟਮ, ਜਿਹਦਾ ਪੂਰੀ ਪਿੰਡ ਦੀ ਰਿਪੋਰਟ ਸਾਨੂੰ ਉਹਦੇ ਤੱਕ ਆ ਜੂਗੀ। ਇੱਕ ਡੇਟਾ ਗ੍ਰਬ ਹੋਊਗਾ, ਉਹਦੇ ਵਿੱਚ ਉਹ ਐਕਸ਼ਨ ਪੁਆਇੰਟ ਹੋਊਗੇ ਕਿ ਇਹ ਤੁਹਾਡੇ ਪਿੰਡ ਦੀਆਂ ਲੋੜਾਂ ਆ। ਕੋਈ ਵੀ ਸਾਡਾ ਵਿਊਅਰਸ ਜੋ ਜਿਹੜਾ ਤੁਹਾਡੇ ਪ੍ਰੋਜੈਕਟ ਨਾਲ ਜੁੜਨਾ ਚਾਹੇ, ਉਹ ਕਿਵੇਂ ਤੁਹਾਨੂੰ ਰੀਚ ਆਊਟ ਕਰ ਸਕਦੇ? ਸਾਡੇ ਜਿਹੜੇ ਹੈਂਡਲ ਆ ਉਹ www.savingpunjab.org ਆ, ਤੇ ਜਿਹੜੀਆਂ ਸਾਡੀਆਂ ਸੋਸ਼ਲ ਮੀਡੀਆ ਹੈਂਡਲਸ ਆ ਉਹ ਹੈਗੇ ਇੰਸਟਾਗ੍ਰਾਮ, ਜ਼ਿਆਦਾ ਕਰਕੇ ਇੰਸਟਾਗ੍ਰਾਮ, ਹਾਂਜੀ, ਉਹਦੇ ਉੱਤੇ ਜਾ ਕੇ ਸਾਡੇ ਨਾਲ ਮੈਸੇਜ ਕਰ ਸਕਦੇ ਆ। ਜੇ ਨਹੀਂ ਉਹਦੇ ਉੱਤੇ, ਜੇ ਈਮੇਲ ਦੇ ਉੱਤੇ ਕਰਨਾ, ਸਾਡੀ ਹੈ info@savingpunjab.org, ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ। ਬਿਲਕੁਲ। ਤੇ ਹਿੰਮਤ ਸਿੰਘ ਜੀ, ਜਿਵੇਂ ਇਹ ਸਾਰੀ ਗੱਲ ਹੋ ਰਹੀ ਹੈ, ਹੁਣ ਅਸੀਂ ਜ਼ਿਆਦਾ ਕਿਸਾਨੀ ਦੇ ਉੱਤੇ ਜਾਂ ਫਸਲਾਂ ਦੇ ਉੱਤੇ ਫੋਕਸ ਰਿਹਾ ਵੀ ਝੋਨਾ, ਤੇ ਅਸੀਂ ਕ੍ਰੌਪਸ ਨੂੰ ਡਾਇਵਰਸੀਫਾਈ ਕਰੀਏ, ਹੋਰ ਦਾਲਾਂ, ਸਬਜ਼ੀਆਂ, ਕਿੰਨੂਆਂ ਤੋਂ ਲੈ ਕੇ ਹੋਰ ਚੀਜ਼ਾਂ ਦੀ ਜਿਹੜੀ ਬਿਜਾਈ ਹੈ ਉਹ ਹੋ ਸਕੇ। ਪਰ ਉਹਦੀ ਗੱਲ ਤਾਰ ਜੁੜ ਜਾਂਦੀ ਹੈ ਜਾ ਕੇ MSP ਦੇ ਉੱਤੇ, MSP ਦਿੱਤੀ ਜਾਂਦੀ ਹੈ ਝੋਨੇ ਦੇ ਉੱਤੇ। ਸੋ ਮਤਲਬ ਅਸੀਂ ਉਸੇ ਗੇੜ ਦੇ ਵਿੱਚ ਫਸੇ ਹੋਏ ਹਾਂ ਜਿਹਦੇ ਵਿੱਚ ਅਸੀਂ ਨਿਰਭਰ ਕਰਦੇ ਹਾਂ ਸਰਕਾਰ ਦੇ ਉੱਤੇ। ਸੋ ਇਹਦੇ ਤੋਂ ਜਦੋਂ ਅਸੀਂ ਬਦਲ ਦੀ ਗੱਲ ਕਰਦੇ ਹਾਂ, ਕਈ ਸੁਝਾਅ ਆਉਂਦੇ ਨੇ ਜੀ, ਜਦੋਂ ਜਿਹੜੀਆਂ ਬਾਹਰਲੀਆਂ ਆਰਗੇਨਾਈਜੇਸ਼ਨਸ ਨੇ, ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਕੋਈ ਇਸ ਕਿਸਮ ਦਾ ਸਿਸਟਮ ਬਣੇ ਜਿਹਦੇ ਥੱਲੇ ਉਸ ਕਿਸਮ ਦਾ ਕੁਝ ਪ੍ਰਪੋਜ਼ ਕੀਤਾ ਜਾ ਸਕੇ ਪੰਜਾਬ ਦੇ ਕਿਸਾਨਾਂ ਨੂੰ, ਭਾਵੇਂ ਉਹਦੇ 'ਚ ਫਾਈਨੈਂਸ਼ੀਅਲ ਕੁਝ ਮਦਦ ਦੀ ਗੱਲ ਹੋਵੇ ਜਾਂ ਇਹੀ ਗੱਲ ਹੋਵੇ, ਜਾਂ ਜਿਵੇਂ ਈਵਨ TV84 ਨੂੰ ਵੀ ਇੱਕ ਸੁਝਾਅ ਆਇਆ ਸੀਗਾ ਵੀ ਹੁਣ ਜਦੋਂ ਅਸੀਂ ਸਰਕਾਰ ਤੇ ਦਬਾਅ ਬਣਾਉਣ ਦੀ ਗੱਲ ਕਰਦੇ ਹਾਂ ਤੇ ਇਹ ਕਰੋ ਜੀ ਸਰਕਾਰ ਨੂੰ ਤੁਸੀਂ ਆਪਣੀਆਂ ਫਸਲਾਂ ਨਾ ਵੇਚੋ। ਨਾ ਵੇਚਣ ਦੀ ਗੱਲ ਹੈ, ਫਿਰ ਉਹਨਾਂ ਨੇ ਫਸਲਾਂ ਰੱਖਣੀਆਂ ਨੇ, ਰੱਖ ਕੇ ਕੀ ਉਹਨਾਂ ਦਾ ਕਰਨਾ ਆ। ਸੋ ਉਸ ਕਿਸਮ ਦਾ ਕੋਈ ਨਾ ਕੋਈ ਪਲੇਟਫਾਰਮ ਕ੍ਰੀਏਟ ਕੀਤਾ ਜਾਵੇ ਜਿਹਦੇ ਥੱਲੇ ਉਸ ਕਿਸਮ ਦੀ ਆਪਸ਼ਨ ਦਿੱਤੀ ਜਾਵੇ ਵੀ ਭਾਈ ਤੁਸੀਂ ਇੱਦਾਂ ਨਹੀਂ ਇੱਦਾਂ ਕਰੋ, ਜਿਹਦੇ ਨਾਲ ਸਰਕਾਰ ਤੇ ਵੀ ਦਬਾਅ ਬਣੇ ਤੇ ਸਾਡੀ ਇੱਕ ਕਿਸਮ ਦੀ ਇੰਡੀਪੈਂਡੈਂਟ ਜਿਹੜੀ ਹੋਂਦ ਹੈਗੀ ਹੈ ਉਹ ਵੀ ਕਾਇਮ ਹੋਵੇ, ਤਾਂ ਕਿ ਅਸੀਂ ਇਸ ਸਾਰੇ ਜਾਲ ਦੇ ਵਿੱਚੋਂ ਨਿਕਲ ਕੇ ਕਿਸੇ ਸੋਲੂਸ਼ਨ ਦੇ ਵੱਲ ਨੂੰ ਕਦਮ ਪੁੱਟ ਸਕੀਏ। ਦੇਖੋ ਅਮਰਵੀਰ ਸਿੰਘ ਜੀ, ਜੋ ਪੰਜਾਬ ਦੇ ਤੁਸੀਂ ਆਪਣੀ ਸ਼ਬਦਾਂ ਦੇ ਵਿੱਚ ਕਹਿ ਹੀ ਦਿੱਤਾ ਕਿ ਜਿਹੜੇ ਉੱਥੇ MSP ਦੇ ਉੱਤੇ ਜੋ ਹਾਲਾਤ ਬਣਾਏ ਹੋਏ ਸੈਂਟਰ ਨੇ, ਹਰ ਚੀਜ਼ ਉਹਨਾਂ ਦੀ ਉਸ ਪਾਸੇ ਨੂੰ ਜਾਂਦੀ ਆ ਵੀ ਉਹਨਾਂ ਨੇ ਪੰਜਾਬ ਨੂੰ ਜਿਹੜਾ ਆ ਬਰਬਾਦੀ ਦੀ ਕਤਾਰ ਤੇ ਲਿਆ ਕੇ ਖੜਾ ਕਰਨ ਦੀ ਜਿਹੜੀ ਲਾਈਨ ਦੇ ਉੱਤੇ ਕੰਮ ਕਰ ਰਹੇ ਆ। ਹੁਣ ਸਾਨੂੰ ਜਿਵੇਂ ਭਾਈ ਗੁਰਪ੍ਰੀਤ ਸਿੰਘ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ 2 ਰੋਜ਼ਾ
ਪਾਣੀ ਦੇ ਉੱਤੇ ਪੰਜਾਬ ਦਾ ਜਿਹੜਾ ਕੇਸ ਬਿਲਡ ਕੀਤਾ ਆ ਹੈ ਨਾ, ਸਪੈਸ਼ਲੀ ਇਸ ਸੈਸ਼ਨ ਦੇ ਵਿੱਚ ਆਏ ਹੋਏ ਆ। ਅਸੀਂ ਪੰਜਾਬ ਦੇ ਵਿੱਚ ਜਦੋਂ ਦੇਖਦੇ ਹਾਂ ਰੀਸੈਂਟਲੀ ਉੱਥੇ ਇੱਕ ਸ਼ਰਾਬ ਦੀ ਫੈਕਟਰੀ ਜਿਹੜੀ ਕੈਮੀਕਲ ਤਾਰਦੀ ਸੀ ਜ਼ਮੀਨ ਦੇ ਵਿੱਚ, ਜਿਹਦੇ ਨਾਲ ਉੱਥੇ ਸਾਡੇ ਜਿਹੜੇ ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ ਧਰਨੇ ਲਾਣੇ ਪਏ ਉਸ ਗੱਲ ਦੇ ਉੱਤੇ ਚੁਕਾਉਣ ਲਈ ਜੀ। ਤੇ ਸਾਨੂੰ ਹਰ ਇੱਕ ਗੱਲ ਦੇ ਉੱਤੇ ਸੰਘਰਸ਼ ਕਰਨਾ ਪੈਂਦਾ ਪੰਜਾਬੀਆਂ ਨੂੰ, ਸਿੱਖਾਂ ਨੂੰ, ਪੰਜਾਬ ਵਾਸੀਆਂ ਨੂੰ। ਤੇ ਜੇ ਉੱਥੇ ਮੈਂ ਥੋੜਾ ਜਿਹਾ ਇਸ ਗੱਲ ਵੱਲ ਵੀ ਆਵਾਂ ਕਿ ਉੱਥੇ ਪੰਜਾਬੀ ਮਾਂ ਬੋਲੀ ਦੀ ਗੱਲ ਦੇ ਉੱਤੇ ਵੀ ਸੰਘਰਸ਼ ਕਰਨਾ ਪੈਂਦਾ ਆ। ਤੇ ਫਿਰ ਜੇ ਪਾਣੀਆਂ ਦੀ ਗੱਲ ਜਿਹੜੀ ਆ SYL ਨੂੰ ਸਟਾਪ ਕਰਾਉਣ ਲਈ ਕਿ ਉਹ ਸਾਡੇ ਨਾਲ ਕੀ ਹੋ ਰਿਹਾ, ਉਹ ਵੀ ਸਾਨੂੰ ਸੰਘਰਸ਼ ਕਰਨੇ ਪੈਂਦੇ ਆ। ਜਾਂ ਸਾਡੇ ਪੁਰਾਣੇ ਜੁਝਾਰੂਆਂ ਨੇ ਉਹਨੂੰ ਜਿਵੇਂ ਰੋਕਿਆ ਆ। ਦੇਖੋ ਇਹ ਸਿਸਟਮ ਇੱਦਾਂ ਦਾ ਕ੍ਰੀਏਟ ਕੀਤਾ ਹੋਇਆ ਆ ਕਿ ਸਾਡਾ ਉਹ ਨਿਰਮਲ ਜਿਹੜਾ ਕਿਸੇ ਵੇਲੇ ਆਪਾਂ ਕਹਿ ਸਕਦੇ ਸੀ, ਜਿਹੜਾ ਬਾਦੀਆਂ ਚੋਂ ਬਾਕੇ ਜਿਹੜਾ ਉਹ ਪਾਣੀ ਜਿਹਨੂੰ ਅਸੀਂ ਆਮ ਬੁੱਕ ਭਰ ਕੇ ਵੀ ਆਪਣੇ ਪੈਲੀਆਂ ਦੇ ਵਿੱਚ ਪੀ ਲੈਂਦੇ ਸੀ ਖਾਲਾਂ ਦੇ ਵਿੱਚੋਂ, ਤੇ ਉਹ ਪਾਣੀ ਅੱਜ ਸਾਨੂੰ ਕਿੰਨਾ ਡੂੰਘਾਈ ਤੇ ਜਾ ਕੇ ਬੋਰ ਕਰਕੇ ਕੱਢ ਕੇ ਉਹ ਪਾਣੀ ਅਸੀਂ ਕੱਢੀ ਜਾ ਰਹੇ। ਉਹ ਹਾਲਾਤ ਸੈਂਟਰ ਨੇ ਬਣਾਏ ਹੋਏ ਆ ਕਿ ਤੁਸੀਂ ਉਸ ਪਾਸੇ ਨੂੰ ਜਾ ਹੀ ਨਾ ਸਕੋ। ਭਾਵੇਂ ਅਸੀਂ ਹਮੇਸ਼ਾ ਹੀ ਡਿਸਕਸ਼ਨ ਕਰਦੇ ਆ ਪਾਣੀਆਂ ਨੂੰ, ਉਹ ਜਿਹੜਾ ਕੈਂਸਰ ਉੱਥੇ ਦਾ ਸਿਸਟਮ ਹੀ ਇੱਦਾਂ ਦਾ ਕ੍ਰੀਏਟ ਕਰ ਦਿੱਤਾ ਆ। ਅਦਰਵਾਈਜ਼ ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਨਾ, ਪਾਣੀ ਦੀ ਗੱਲ ਜਿਹੜੀ ਪਵਨ ਦੀ ਗੱਲ ਆ, ਤੁਹਾਡਾ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ। ਹਰ ਇੱਕ ਉਹ ਜਿਹੜਾ ਤਰੀਕਾਕਾਰ ਅਪਣਾਉਂਦਾ ਆ ਸੈਂਟਰ ਜਿਹੜਾ ਆ ਪੰਜਾਬ ਦੇ ਨਾਲ ਜਿਹੜਾ ਸਿਸਟਮ ਉਹਨਾਂ ਨੇ ਅਪਣਾਇਆ ਹੋਇਆ, ਉਹਦੇ ਵਿੱਚ ਪਾਣੀਆਂ ਦੀ ਵੀ ਗੱਲ ਆ, ਉਹਦੇ ਵਿੱਚ ਹੋਰ ਡਰੱਗਸ ਦੀਆਂ ਗੱਲਾਂ ਆ, ਕਿੰਨਾ ਕੁਛ ਆ। ਸੋ ਮੈਂ ਸਮਝਦਾ ਵੀ ਇਹ ਇੱਕ ਪਾਲਿਸੀ ਆ ਸੈਂਟਰ ਦੀ। ਇਹਦੇ ਉੱਤੇ ਜਿਵੇਂ ਤੁਸੀਂ ਗੱਲ ਕਰਦੇ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਆਪਾਂ ਕਿਵੇਂ ਉਹਨੂੰ ਬੈਟਰ ਕਰ ਸਕਦੇ ਆ। ਦੇਖੋ ਜਦੋਂ ਕਿਸਾਨੀ ਸੰਘਰਸ਼ ਵੀ ਚੱਲਿਆ ਤੇ ਕਿਸਾਨਾਂ ਦੀਆਂ ਫਸਲਾਂ ਦੀ ਗੱਲ ਜਿਹੜੀ ਆਈ ਆ ਕਿ ਉਹਨਾਂ ਨੂੰ ਕਾਨੂੰਨ ਕਾਲੇ, ਚਲੋ ਉਹ ਇੱਕ ਸੈਪਰੇਟ ਇਸ਼ੂ ਆ, ਪਰ ਜਿਹੜੇ ਉਹ ਸੰਘਰਸ਼ ਦੇ ਵਿੱਚ ਆਈ ਵੀ ਜਿਹੜੀ ਕਿਸਾਨਾਂ ਦੀ ਫਸਲਾਂ ਆ ਉਹਨਾਂ ਦੀ ਸਹੀ ਕੀਮਤ ਉਹਨਾਂ ਨੂੰ ਨਹੀਂ ਮਿਲਦੀ। ਪਰ ਜੇ ਸਾਡੇ ਕੋਲ ਵਰਲਡ ਸਿੱਖ ਪਾਰਲੀਮੈਂਟ ਕੋਲ ਪ੍ਰੋਜੈਕਟ ਆ, ਸਿੱਖਾਂ ਕੋਲ ਪ੍ਰੋਜੈਕਟ ਆ, ਕਿਸੇ ਪ੍ਰੋਜੈਕਟ ਤੇ ਕੰਮ ਕਰਨਾ ਚਾਹੁੰਦੇ ਆ, ਤਾਂ ਉੱਥੇ ਸਿਸਟਮ ਜਿਹੜੀ ਸਰਕਾਰ ਨੇ ਤੁਹਾਨੂੰ ਅੱਜ ਦੇ ਹਾਲਾਤ ਬਣਾਏ ਹੋਏ ਆ, ਕਿਉਂਕਿ ਉਹ ਸੈਂਟਰ ਸਰਕਾਰ ਹੋਵੇ, ਉਹ ਪੰਜਾਬ ਦੀ ਸਰਕਾਰ ਹੋਵੇ, ਉਹ ਦੇਖਦੇ ਆ ਵੀ ਇਹ ਕੀ ਕਰਦੇ ਆ। ਤੇ ਜੇ ਹੁਣ ਮੈਂ ਇਹਦੇ ਨਾਲ ਥੋੜਾ ਜਿਹਾ ਰਿਲੇਟ ਕਰ ਦਵਾਂ ਵੀ ਜੇ ਭਾਈ ਅਮਰਤਪਾਲ ਸਿੰਘ ਹੋਣੀ ਉਹ ਡਰੱਗ ਤੋਂ ਦੂਰ ਰੱਖਣ ਲਈ ਇੱਕ ਉੱਥੇ ਦੀ ਨੌਜਵਾਨੀ ਨੂੰ ਗੁਰੂ ਵਾਲੇ ਬਣ ਜੋ ਗੁਰ ਭਾਈ ਲਹਿਰ ਚਲਾਈ, ਅਮਰ ਸੰਚਾਰ ਦੀ ਸੇਵਾ, ਉਹਦੇ ਵਿੱਚ ਮਾੜਾ ਤਾਂ ਕੁਛ ਨਹੀਂ ਸੀ, ਪਰ ਉਹਨਾਂ ਨੇ ਹਰ ਉਸ ਚੀਜ਼ ਨੂੰ ਸਟਾਪ ਕਰਨਾ ਆ ਜਿਹੜੀ ਤੁਸੀਂ ਪੰਜਾਬ ਦੇ ਭਲੇ ਵਾਸਤੇ ਕਰੋਗੇ। ਭਾਵੇਂ ਉਹ ਪਾਣੀਆਂ ਦੀ ਗੱਲ ਦੇ ਉੱਤੇ ਤੁਸੀਂ ਉੱਥੇ ਕੋਈ ਅਵੇਅਰਨੈਸ ਪੈਦਾ ਕਰਦੇ ਆ। ਸੋ ਮੈਂ ਸਮਝਦਾ ਇਹਦੀ ਜ਼ਰੂਰਤ ਹੈਗੀ ਆ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ। ਸੋ ਸਾਨੂੰ ਜਿਹੜੇ ਆ ਅਸੀਂ ਇਹ ਕਿਹਾ ਜਿਹੜਾ ਸਾਡਾ ਪ੍ਰੋਜੈਕਟ ਅਸੀਂ ਕਈ ਵਾਰੀ ਡਿਸਕਸ਼ਨ ਕੀਤੇ ਆ, ਉਹਨੂੰ ਇੰਪਲੀਮੈਂਟ ਕਰਨ ਦੇ ਉੱਤੇ ਥੋੜ੍ਹੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਕਿ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਸਿੱਖ ਆਪ ਹੀ ਖਰੀਦਣ। ਜਿਹੜੇ ਪੰਜਾਬ ਨਿਵਾਸੀ ਵਿਦੇਸ਼ਾਂ 'ਚ ਆਪਾਂ ਬਹੁਤ ਸਾਰੇ ਜਿਹੜੇ ਸਾਡੇ ਭੈਣ ਭਰਾ ਆ ਜਿਹੜੇ ਤਗੜੇ ਕਾਰੋਬਾਰੀ ਹੈਗੇ ਆ ਨਾ, ਉਹਨਾਂ ਨੂੰ ਜਿਹੜੀਆਂ ਫਸਲਾਂ ਆ, ਜਿਹੜੇ ਕੋਲਡ ਸਟੋਰ ਆ, ਉਹ ਆਪਣੇ ਆਪ ਬਣਾ ਕੇ ਅਸੀਂ ਉਹਨਾਂ ਨੂੰ, ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਬਾਹਰਲੇ ਵਿਦੇਸ਼ੀ ਜਿਹੜੇ ਆ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਵਾਜਬ ਕੀਮਤਾਂ ਉਹ ਅਸੀਂ ਆਪ ਦਈਏ, ਉਹਨਾਂ ਦੀਆਂ ਫਸਲਾਂ ਅਸੀਂ ਆਪ ਸਾਂਭੀਏ। ਜਿਹੜੇ ਅਡਾਨੀ ਆ, ਅਦਰਵਾਈਜ਼ ਉਹਨਾਂ ਦਾ ਜਿਹੜਾ ਸਿਸਟਮ ਆ, ਜਿਵੇਂ ਹੁਣ ਚਾਈਨਾ ਦਾ ਕੋਰੀਡੋਰ ਨਿਕਲਦਾ ਆ ਜਾਂ ਦੂਜੀ ਜਿਹੜੀ ਰੋਡ ਬਣ ਰਹੀ ਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਫਿਊਚਰ ਹੁਣ ਪੰਜਾਬ ਦੇ ਜ਼ਰੀਏ, ਪਾਕਿਸਤਾਨ ਦੇ ਜ਼ਰੀਏ ਬਿਜ਼ਨਸ ਜਿਹੜਾ ਆ ਉਹ ਵੀ ਜਿਹੜੀ ਗੱਲ ਦੀ ਗੱਲ ਆ। ਪਰ ਕੁੱਲ ਜਿਹੜੀ ਗੱਲ ਮੈਂ ਕਹਿੰਦਾ ਵੀ ਜਿਹੜਾ ਪ੍ਰੋਜੈਕਟ ਉਹ ਇੰਪਲੀਮੈਂਟ ਵਿੱਚ ਕਰਨ ਦੇ ਵਿੱਚ ਜਿਹੜੀ ਆ ਉਹ ਔਕੜਾਂ ਹੈਗੀਆਂ, ਪਰ ਉਹਦੇ ਉੱਤੇ ਵਰਕ ਜਿਹੜਾ ਆ ਉਹ ਕੰਟੀਨਿਊ ਕਰ ਰਹੇ। ਉਹਦੇ 'ਚ ਭਾਈ ਹਿੰਮਤ ਸਿੰਘ ਜੀ ਇਵੇਂ ਹੈ, ਜਿਹੜਾ ਮੇਰਾ ਖਿਆਲ ਹੈ ਅਮਰਵੀਰ ਸਿੰਘ ਹੋਰਾਂ ਦਾ ਸਵਾਲ ਸੀ ਪਿਛਲੇ ਦਿਨਾਂ 'ਚ ਇੱਕ, ਕਿਉਂਕਿ ਜੋ ਅੱਜ ਪੰਜਾਬ ਦੇ ਹਾਲਾਤ ਪਿਛਲੇ 6 ਦਿਨ ਤੋਂ ਖਾਸ ਤੌਰ ਤੇ ਬਣੇ ਹੋਏ ਨੇ
ਇਹ ਯਾਦ ਦਹਾਨੀ ਹੈ 1980 ਦੀ। ਘਰਾਂ 'ਚ ਰੇਡ ਹੋ ਰਹੇ ਨੇ, 150 ਤੋਂ ਜ਼ਿਆਦਾ ਚੱਕੇ ਹੋਏ ਨੇ। ਕਿੰਨਿਆਂ ਨੂੰ ਉਹਨਾਂ ਨੇ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਅਸਾਮ ਦਿਬੜੂਗੜ੍ਹ ਪਹੁੰਚਾ ਦਿੱਤਾ ਹੈ। NSA ਲਾਇਆ ਹੋਇਆ, ਬੀਬੀਆਂ ਬੱਚਿਆਂ ਨੂੰ ਚੁੱਕਿਆ ਜਾ ਰਿਹਾ। ਸੋ ਇੱਕ ਬੜਾ ਇਫੈਕਟਿਵ ਸੁਝਾਅ ਸੀ ਕਿ ਭਾਈ ਇਹ ਜਿਹਦਾ ਅਸੀਂ ਜਵਾਬ ਦੇਣਾ ਹੈ ਕਿ ਅੱਜ ਵੀ ਪੰਜਾਬ ਦੀ ਜਿਹੜੀ ਲੁੱਟ ਹੈ ਉਹ ਇਕੱਲੀ ਪਾਣੀਆਂ ਦੀ ਪੋਲਿਊਸ਼ਨ ਜਾਂ ਪਾਣੀਆਂ ਦੀ ਲੁੱਟ ਤੱਕ ਮਹਿਦੂਦ ਨਹੀਂ ਹੈ। ਅਸੀਂ ਜਿਵੇਂ 40 ਤੋਂ 50% ਸੈਂਟਰਲ ਪੂਲ ਦੇ ਵਿੱਚ ਵੀਟ ਦਿੰਦੇ ਆ, ਇੰਨਾ ਹੀ ਰਾਈਸ ਦਿੰਦੇ ਆ। MSP ਦਾ ਉਹ ਜਿਵੇਂ ਸ਼ਹਿਦ ਦਾ ਇੱਕ ਇੱਕ ਤੁਪਕਾ ਮੂੰਹ 'ਚ ਪੈ ਰਿਹਾ ਹੁੰਦਾ ਹੈ ਤੇ ਉਹ ਭਾਵੇਂ ਥੱਲੇ ਸੱਪ ਵੀ ਡੰਗ ਮਾਰਨ ਲਈ ਤਿਆਰ ਹੁੰਦਾ ਤੇ ਅਸੀਂ ਦੇਖਦੇ ਹਾਂ ਵੀ ਚਲੋ ਸੱਪ ਦਾ ਡੰਗ ਖਾ ਲਾਂਗੇ, ਪਹਿਲਾਂ ਇਹ ਤੁਪਕਾ ਸਾਡੇ ਮੂੰਹ 'ਚ ਪੈਂਦਾ ਰਹੇ। ਤੇ ਇਹ ਸੁਝਾਅ ਸੀ ਕਿ ਵੀ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਜਾਏ ਕਿ ਵੀ ਪੂਰਾ ਬਾਈਕਾਟ ਕਰੋ, ਕ੍ਰੌਪ ਸੈਲ ਨਾ ਕਰੋ ਔਰ ਇਹਨਾਂ ਦਾ ਮੁਕੰਮਲ ਬਾਈਕਾਟ, ਔਰ ਇਹਦੇ ਨਾਲ ਉਹਨਾਂ ਦੀ ਇੰਡਸਟਰੀ ਵੀ ਗ੍ਰਾਈਂਡਿੰਗ ਹਾਲਟ ਤੇ ਆਏਗੀ, ਦੂਜੇ ਵੀ ਆਏਗੀ। ਹੁਣ ਉਹ ਜਦੋਂ ਮੈਂ ਡਿਸਕਸ ਵੀ ਕੀਤਾ ਇਹਨੂੰ ਆਪਣੇ ਪ੍ਰੋਗਰਾਮ 'ਚ, 2-3 ਦਿਨ ਬਾਅਦ ਉਹਦੇ ਤੇ ਇੱਕ ਹੋਰ ਨੇ ਕਿਹਾ, ਉਹਨੇ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਜਿਹੜੀ MSP ਦੇ ਥੱਲੇ ਜਾਂ ਰਾਈਸ ਐਂਡ ਵੀਟ ਜਿਹੜੇ ਵੇਚਦੇ ਨੇ, 15 ਤੋਂ 20 ਬਿਲੀਅਨ ਡਾਲਰ ਸਾਲ ਦਾ ਇਹਦੇ ਨਾਲ ਜੁੜਿਆ ਹੋਇਆ, ਜਿਹੜਾ ਸੈਂਟਰ ਤੋਂ ਜਾਂ ਅਦਰਵਾਈਜ਼। ਉਹ ਕਹਿੰਦੇ ਜੀ ਡਾਇਸਪੋਰਾ ਸਿੱਖ ਸਾਨੂੰ ਇਹ ਪ੍ਰੋਵਾਈਡ ਕਰ ਦੇਣ, ਜਾਂ ਕੋਈ ਜਿਵੇਂ ਤੁਸੀਂ ਕਿਹਾ ਕਿ ਕੋਈ ਇਸ ਕਿਸਮ ਦਾ ਸਿਸਟਮ ਕਿ ਆਪਣੇ ਸਾਈਲੋ ਹੋਣ, ਆਪਣਾ ਬਾਏ ਹੋਏ, ਆਪਣਾ ਦੂਜਾ ਹੋਏ, ਹੈ ਨਾ। ਸੋ ਗੱਲ ਹੁਣ ਇਹ ਹੈ ਕਿ ਵੀ ਜਿਵੇਂ ਦੋਨੋਂ ਚੀਜ਼ਾਂ ਇੱਕੋ, ਜਿਹੜੀ ਡਿਬੇਟ ਹਮੇਸ਼ਾ ਹਿਊਮਨ ਹਿਸਟਰੀ 'ਚ ਰਹਿੰਦੀ ਹੈ ਕਿ ਅੰਡਾ ਪਹਿਲਾਂ ਕਿ ਮੁਰਗੀ ਪਹਿਲਾਂ, ਜੀ ਪਹਿਲਾਂ ਕੀ ਆਇਆ। ਹੁਣ ਇਹ ਹੈ ਵੀ ਜੇ ਅਸੀਂ ਉਹਨਾਂ ਨੂੰ ਕੋਈ, ਉਹ ਤਾਂ ਵਿਚਾਰੇ ਆਲਰੇਡੀ ਸੁਸਾਈਡ ਕਰਨ ਤੱਕ ਜਾ ਰਹੇ ਨੇ ਕਿ ਉਹਨਾਂ ਨੇ ਜਿਹੜੇ ਕਰਜ਼ੇ ਲਏ ਹੋਏ ਨੇ ਉਹ ਟੁੱਟ ਨਹੀਂ ਰਹੇ, ਜੀ ਵੱਧ ਰਹੇ ਨੇ, ਉਹਨਾਂ ਦੇ ਉੱਤੇ ਉਹ ਚੱਕਰਵਰਤੀ ਵਿਆਜ ਲਾਇਆ ਹੋਇਆ। ਵੀ ਉਹਨਾਂ ਦੇ ਲਈ ਅਸੀਂ ਇੱਥੇ ਬੈਠ ਕੇ ਗੱਲ ਕਰਦੇ ਹਾਂ। ਸਾਨੂੰ ਵੀ ਲੱਗਦਾ ਕਿ ਵੀ ਹੁਣ ਕੁਛ ਪਾਰਟ ਨੇ ਜਿਵੇਂ ਵਾਟਰ ਕੰਜ਼ਰਵੇਸ਼ਨ ਦਾ, ਹੁਣ ਇਜ਼ਰਾਈਲ ਹੈ, ਉਹਨਾਂ ਦੇ ਕੋਲ 8000 ਸਕੁਅਰ ਮੀਲ ਟੈਰੀਟਰੀ ਹੈ, ਉਹਨਾਂ ਕੋਲ ਨਾ ਤੇਲ ਹੈ ਨਾ ਪਾਣੀ ਹੈ। ਪਰ ਅੱਜ ਦੁਨੀਆ 'ਚ ਜਿਹੜੇ ਅਦਰ ਦੈਨ ਕਿ ਵੈਪਨ ਇੰਡਸਟਰੀ ਜਾਂ ਦੂਜੀ ਤਾਂ ਉਹਨਾਂ ਨੇ ਡਿਵੈਲਪ ਕੀਤੀ, ਪਰ ਉਹਨਾਂ ਦੇ ਸਭ ਤੋਂ ਜ਼ਿਆਦਾ ਐਜੂਕੇਟਿਡ ਜਾਂ ਮਨੀ ਮੇਕਿੰਗ ਐਗਰੀਕਲਚਰ ਐਕਸਪਰਟ ਨੇ ਜੀ। ਜਿੰਨਾ ਝੋਨਾ ਪੰਜਾਬ 'ਚ ਜਿੰਨੇ ਪਾਣੀ ਨਾਲ ਅਸੀਂ ਉਗਾਉਂਦੇ ਹਾਂ ਉਹਦਾ 6ਵੇਂ ਹਿੱਸੇ ਦੇ ਨਾਲ ਉਹ ਉਗਾਉਂਦੇ ਨੇ। ਇਸੇ ਤਰ੍ਹਾਂ ਇਵਨ ਆਸਟ੍ਰੇਲੀਆ, ਹੁਣ ਆਸਟ੍ਰੇਲੀਆ ਇੱਕ ਟਿਪੀਕਲ ਕੇਸ ਹੈ, ਉਹਦੀ ਲੈਂਡ ਭਾਰਤ ਨਾਲੋਂ ਵੀ 2.5 ਗੁਣਾ ਜ਼ਿਆਦਾ ਹੈ, ਆਬਾਦੀ ਉਹਨਾਂ ਦੀ ਕੈਲੀਫੋਰਨੀਆ ਜਿੰਨੀ ਹੈ ਸਾਰੀ, ਔਰ ਪਾਣੀ ਨਹੀਂ ਹੈ ਉਹਨਾਂ ਕੋਲ, ਏਰੀਆ ਤਾਂ ਬਹੁਤ ਜ਼ਿਆਦਾ ਹੈ। ਲੇਕਿਨ ਕਿੰਨੇ ਥੋੜੇ ਪਾਣੀ 'ਚ ਵੀ ਉਹਨਾਂ ਨੇ ਆਪਣੀ ਬਨਾਨਾ ਇੰਡਸਟਰੀ ਕਿਵੇਂ ਕਾਇਮ ਕੀਤੀ, ਅੱਜ ਵੀਟ ਜਾਂ ਦੂਜੇ ਤੀਜੇ ਵੱਲ ਜਾ ਰਹੇ ਨੇ, ਉਹਨਾਂ ਨੇ ਦੇਖਿਆ। ਹੁਣ ਅੱਜ ਜੇ ਅਸੀਂ ਗੱਲ ਕਰੀਏ, ਜਦੋਂ ਅਸੀਂ ਸਾਊਦੀ ਅਰੇਬੀਆ ਜਾਂ ਦੂਜਾ, ਸਾਡੇ ਸਾਹਮਣੇ ਇੱਕ ਡੈਜ਼ਰਟ ਆਉਂਦਾ ਹੈ, ਊਠ ਨਜ਼ਰ ਆਉਂਦੇ ਨੇ, ਰੇਤਾ ਨਜ਼ਰ ਆਉਂਦਾ, ਪਰ ਅੱਜ ਸਾਊਦੀ ਅਰੇਬੀਆ ਵੀਟ ਵੀ, ਵੈਜੀਟੇਬਲਸ ਵੀ ਐਕਸਪੋਰਟ ਕਰ ਰਿਹਾ। ਵੀ ਉਹਨਾਂ ਨੇ ਕਿਵੇਂ ਪਾਣੀ ਦੀ ਅਹਿਮੀਅਤ ਨੂੰ ਸਮਝਿਆ, ਕਿਵੇਂ ਉਸ ਡੈਜ਼ਰਟ ਦੇ ਵਿੱਚ ਕੱਲਾ ਹੀ ਨਹੀਂ ਜੀ ਉਹਨਾਂ ਨੇ ਸੀ ਵਾਟਰ ਨੂੰ ਡੀਸੈਲੀਨੇਟ ਕਰ ਲਿਆ ਤੇ ਪੈਸਾ ਸੀ, ਇਹ ਨਹੀਂ ਹੈ। ਗੱਲ ਇਹ ਹੈ ਵੀ ਜਦੋਂ ਤੱਕ ਸਾਡਾ ਇਸ ਵੇਲੇ ਜਿਹੜਾ ਸੋਲੂਸ਼ਨ ਹੈ, ਜਿਵੇਂ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੇ ਕਿਹਾ, ਉਹ ਮਲਟੀਪਲ ਐਂਗਲ ਤੋਂ ਹੈ। ਇੱਕ ਪਾਸੇ ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਵੀ ਜੇ ਸਰਕਾਰ ਦੀ ਨੀਅਤ ਪੰਜਾਬ ਦੀ ਧਰਤੀ ਨੂੰ ਡੈਜ਼ਰਟ ਬਣਾਉਣ ਦੀ ਹੈ ਜੀ, ਸਿੱਖਾਂ ਨੂੰ ਘਸਿਆਰੇ ਬਣਾਉਣ ਦੀ ਹੈ, ਸਾਨੂੰ ਲੁੱਟਣ ਕੁੱਟਣ ਦੀ ਹੈ, ਨੋ ਮੈਟਰ ਵਟ ਵੀ ਡੂ ਅਲਟੀਮੇਟਲੀ ਗਵਰਨਮੈਂਟ ਪ੍ਰੀਵੇਲਸ। ਉਹਨਾਂ ਦੇ ਕੋਲ ਹੁਣ ਇੱਕ ਅੰਮ੍ਰਿਤਪਾਲ ਸਿੰਘ ਨਿਕਲਿਆ, ਅਜੇ ਉਹਨੂੰ ਸਾਲ ਨਹੀਂ ਸੀ ਹੋਇਆ ਪੰਜਾਬ ਦੀ ਧਰਤੀ ਤੇ ਆਇਆ, ਪਰ ਉਹਨੇ ਇੱਕ ਵੰਗਾਰਤਾ ਦਿੱਤੀ। ਉਹਨਾਂ ਨੇ ਕਿਹਾ ਭਾਈ ਤੁਸੀਂ ਛੱਡ ਕੇ ਜਾ ਰਹੇ ਹੋ, ਮਾਈਗ੍ਰੇਸ਼ਨ, ਮਾਸ ਮਾਈਗ੍ਰੇਸ਼ਨ, ਫੋਰਸਡ ਮਾਈਗ੍ਰੇਸ਼ਨ ਹੈ, ਮਰਜ਼ੀ ਨਾਲ ਕੌਣ ਜਾਂਦਾ ਹੈ, ਅਸੀਂ ਕਿਹੜਾ ਕੋਈ ਸਾਈਬੇਰੀਆ ਦੇ ਪੰਛੀਆਂ ਵਾਂਗ ਜਾ ਕੇ ਫਿਰ ਵਾਪਸ ਆ ਜਾਣਾ ਹੈ ਉਹਨਾਂ ਦੇ ਵਾਂਗੂ, ਵੀ ਵਾਪਸ ਮੁੜੋ। ਔਰ ਸ਼ੁਰੂਆਤ ਵੀ ਉਹਦੀ ਹੋ ਗਈ। ਔਰ ਇਹ ਜਿਹੜੀ ਅਵੇਅਰਨੈਸ ਦਾ ਜਦੋਂ ਪਾਰਟ ਆਇਆ ਕਿ ਭਾਈ ਤੁਸੀਂ ਗਰੀਬ ਸਿੱਖਾਂ ਨੂੰ, ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਟੋਰਾਂਟੋ ਸੈਸ਼ਨ 'ਚ ਰੈਜ਼ੋਲੂਸ਼ਨ ਕੀਤਾ ਕਿ ਵੀ ਅਸੀਂ ਕਹਿੰਦੇ ਹਾਂ ਜੀ ਹੁਣ ਲੇਬਰ ਓਰੀਐਂਟਡ ਸਾਡਾ ਐਗਰੀਕਲਚਰ ਹੈ, ਯੂਪੀ ਬਿਹਾਰ ਦੇ ਬਈਆਂ ਤੋਂ ਬਿਨਾਂ ਸਿਕਲੀਗਰ ਸਿੱਖ ਨੇ ਤੁਹਾਡੇ ਕੋਲ, ਗਰੀਬ ਸਿੱਖ ਨੇ, ਦਲਿਤ ਸਿੱਖ ਨੇ, ਇਹ ਕਰੋ ਕਿ ਭਾਈ ਉਹਨਾਂ ਨੂੰ ਹੀ ਤੁਸੀਂ ਇੰਪਲੋਇਮੈਂਟ ਦੇਣੀ ਹੈ ਜੀ। ਇਸੇ ਤਰ੍ਹਾਂ ਜਦੋਂ ਅਸੀਂ ਬਾਹਰਲੇ ਸਿੱਖਾਂ ਦੀ ਗੱਲ ਕਰਦੇ ਹਾਂ, ਇਹ ਠੀਕ ਹੈ ਵੀ ਥੋੜੇ ਬਹੁਤ ਲੈਵਲ ਤੇ ਹਰ ਕੋਈ ਆਪੋ ਆਪਣਾ ਕੰਮ ਕਰ ਰਿਹਾ, ਪਰ ਅਜੇ ਤੱਕ ਇਹਦੇ ਬਾਵਜੂਦ ਕਿ ਗੁਰੂ ਨੇ ਸਾਨੂੰ ਦੌਲਤ ਨਾਲ ਮਾਲਾ ਮਾਲ ਕੀਤਾ, ਜਿਹੜੇ ਬਾਹਰ ਆਏ ਮਿਹਨਤ ਕੀਤੀ, ਅੱਜ ਤੀਸਰੀ ਚੌਥੀ ਜਨਰੇਸ਼ਨ ਹੈ, ਅਸੀਂ ਗੱਲਾਂ ਵੀ ਬਹੁਤ ਜ਼ਿਆਦਾ ਕਰਦੇ ਹਾਂ, ਪਰ ਪ੍ਰੈਕਟੀਕਲੀ ਦੇਖੋ ਇਨ ਦਾ ਐਂਡ ਜਿਹੜਾ ਜੇ ਕਿਸੇ ਦਾ ਢਿੱਡ ਨਹੀਂ ਭਰਿਆ ਹੋਇਆ ਨਾ, ਜੇ ਸਾਡੇ ਗੁਰੂ ਨੇ ਇਹ ਕਿਹਾ ਸੀ ਪਹਿਲੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ, ਮਤਲਬ ਇਹ ਹੈ ਪਹਿਲਾਂ ਢਿੱਡ ਭਰੋ
ਫਿਰ ਆ ਕੇ ਅਧਿਆਤਮ ਦੀ ਰੂਹਾਨੀਅਤ ਦੀ ਗੱਲ ਸੁਣੋ। ਭੁੱਖੇ ਢਿੱਡਾਂ 'ਚ ਰੂਹਾਨੀਅਤ ਨਹੀਂ ਚੱਲਦੀ। ਹੁਣ ਜਿਨ੍ਹਾਂ ਨੂੰ ਅਸੀਂ ਉੱਥੇ ਟੀਚ ਕਰਨਾ ਹੈ, ਉਪਦੇਸ਼ ਕਰਨਾ ਹੈ, ਸਰਮਨ ਦੇਣੇ ਨੇ, ਜੇਬ 'ਚੋਂ ਅਸੀਂ ਦਵਾਨੀ ਕੱਢਣ ਨੂੰ ਤਿਆਰ ਨਾ ਹੋਈਏ ਨਾ। ਪ੍ਰੋਜੈਕਟ ਵਿੱਢੇ ਜਾਣ ਉੱਥੇ ਜਾ ਕੇ। ਔਰ ਇਹ ਵੀ ਨਹੀਂ ਇਹ ਕਹਿਣਾ ਪੰਜਾਬ ਦਾ ਕਿਸਾਨ ਜਿਹੜਾ ਉਹ ਜਦੋਂ ਹੁਣ ਬਾਹਰਲੇ ਦੇਖਦੇ ਸੀ ਕਿ ਟੈਕਨੋਲੋਜੀ ਤਾਂ ਟਰੈਕਟਰ ਦੂਜੇ ਤੀਜੇ ਹਰ ਪਾਸੇ ਬਣੇ ਜੀ, ਪੰਜਾਬ ਦੇ ਕਿਸਾਨ ਨੇ ਕਿਵੇਂ ਇੱਕਦਮ ਅਡਾਪਟ ਕਰ ਲਈ? ਜਾਂ ਪੰਜਾਬ ਦੇ ਕਿਸਾਨ ਨੂੰ ਤੁਸੀਂ ਇੱਕ ਵਾਰੀ ਦਿਖਾ ਦਿਓ, ਲੇਟੈਸਟ ਟੈਕਨੋਲੋਜੀ ਲਈ ਤਿਆਰ ਹੁੰਦਾ ਹੈ। ਉਹ ਗੁਰੂਆਂ ਨੇ ਸਾਡੀ ਪ੍ਰੋਗਰਾਮਿੰਗ, ਵੈਪਨ ਹੋਏ ਸਭ ਤੋਂ ਵਧੀਆ ਹੋਏ, ਲੇਟੈਸਟ ਹੋਏ, ਸਵਾਰੀ ਹੋਏ ਸਭ ਤੋਂ ਵਧੀਆ ਹੋਏ, ਟੈਕਨੋਲੋਜੀ ਹੋਏ ਸਭ, ਇਹ ਸਾਨੂੰ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਯੂਪੀ, ਬਿਹਾਰ, ਦੂਜੇ ਜਿੱਥੇ ਪਾਣੀ ਵੀ ਹੈ ਉਹ ਇਸ ਲਈ ਉੱਥੇ ਵੀ ਉਹੀ ਥਾਵਾਂ ਡਿਵੈਲਪ ਹੋਈਆਂ ਜਿੱਥੇ ਜਾ ਕੇ ਸਿੱਖ ਕਿਸਾਨ ਬੈਠਾ। ਹਰਿਆਣੇ ਦੇ ਵਿੱਚ ਦੇਖ ਲਓ। ਔਰ ਅੱਜ ਪੰਜਾਬ ਤੋਂ ਬਾਅਦ ਉਹੀ ਬੈਲਟ ਸਭ ਤੋਂ ਜ਼ਿਆਦਾ ਕਣਕ ਤੇ ਝੋਨਾ ਲਿਆ ਰਹੀ ਹੈ ਮਾਰਕੀਟ ਦੇ ਵਿੱਚ। ਸੈਂਟਰਲ ਪੂਲ 'ਚ ਵੀ ਹਰਿਆਣੇ ਦੀ, ਯੂਪੀ ਦੇ ਵਿੱਚ ਪੀਲੀਭੀਤ ਦੂਸਰਾ, ਉੱਤਰਾਖੰਡ ਦੇ ਵਿੱਚ ਊਧਮ ਸਿੰਘ ਨਗਰ ਦੂਜਾ। ਕਿਉਂਕਿ ਸਿੱਖ ਕਿਸਾਨ ਨੂੰ ਜਦੋਂ ਤੁਸੀਂ ਇਹ ਇੱਕ ਦੇ ਦਿੰਦੇ ਹੋ ਇੱਕ ਲਾਈਨ, ਉਹ ਪਿੱਛੇ ਨਹੀਂ ਹਟਦਾ। ਪਰ ਪੰਜਾਬ ਦਾ ਕਿਸਾਨ ਅੱਜ ਉਸ ਪਾਸੇ ਪੁਸ਼ ਹੋ ਚੁੱਕਾ ਹੈ। ਅਸੀਂ ਰਿਅਲਾਈਜ਼ 80% ਕਿਸਾਨ ਪੰਜਾਬ ਦੇ ਐਸੇ ਨੇ ਜਿਨ੍ਹਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ ਜੀ। ਫਿਰ ਜਿਹੜੀ ਮਾਈਗ੍ਰੇਸ਼ਨ ਦੀ ਲਾਈਨ ਚੱਲ ਰਹੀ ਹੈ ਉਹਦੇ ਲਈ 50 60 70 ਲੱਖ ਰੁਪਈਆ ਲੱਗਦਾ ਹੈ। ਕਿਉਂਕਿ ਉਹੀ ਪ੍ਰੋਪਰ ਸਟੂਡੈਂਟ ਵੀਜ਼ਿਆਂ ਦੇ ਉੱਤੇ ਵੀ ਸਟੂਡੈਂਟ ਆ ਸਕਦੇ ਨੇ ਬਿਨਾਂ ਏਜੰਟਾਂ ਦੇ ਚੱਕਰ 'ਚ ਪਿਆ। ਪਰ ਪੰਜਾਬ ਦੀ ਜੇ ਸਰਕਾਰ ਚਾਹੇ, ਜੇ ਇੱਥੇ ਆਈਲੈਂਡ ਉਹ ਕੀ ਉਹਨੂੰ ਕਹਿੰਦੇ ਨੇ ਆਈਲੈਟ ਸੈਂਟਰ ਬਣਾਏ ਹੋਏ ਨੇ ਪੰਜਾਬ ਦੀ ਗਲੀ ਗਲੀ ਮੋੜ ਮੋੜ ਦੇ ਉੱਤੇ, ਉਹ ਪੰਜਾਬ ਗਵਰਨਮੈਂਟ ਕੰਸਲਟੇਸ਼ਨ ਸੈਂਟਰ ਬਣਾ ਸਕਦੀ ਹੈ ਆਪਣੇ ਲੈਵਲ ਤੇ ਕਿ ਭਾਈ ਤੁਸੀਂ ਕਿੱਥੇ ਜਾਣਾ ਹੈ, ਕਿਹੜੇ ਮੁਲਕ ਨੇ। ਜੇ ਤੁਸੀਂ ਜਾਰਜੀਆ ਹੈ, ਦੂਸਰੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਕਿਸੇ ਜ਼ਮਾਨੇ 'ਚ ਇਕਵਾਡੋਰ ਵਾਲਿਆਂ ਨੇ ਆਫਰ ਕੀਤਾ ਸੀ ਆਓ ਸਾਡੀਆਂ। ਸੋ ਮਤਲਬ ਇਹ ਹੈ ਵੀ ਅਸੀਂ ਕੋਈ ਵੀ, ਹਾਲਾਂ ਵਰਲਡ ਸਿੱਖ ਪਾਰਲੀਮੈਂਟ ਸਾਡੇ ਕੋਲ ਇੱਕ ਅੰਬਰੇਲਾ ਹੈ ਔਰ ਸ਼ੁਰੂਆਤ ਅੱਛੀ ਹੈ, ਆਗਾਜ਼ ਅੱਛਾ ਹੈ। ਲੇਕਿਨ ਮੈਨੂੰ ਔਰ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਪ੍ਰੋਜੈਕਟ ਸੀ ਜਿਹੜਾ ਵਿੰਗਸ ਨਹੀਂ ਲੈ ਸਕਿਆ ਅਜੇ ਤੱਕ, ਵਰਲਡ ਬੈਂਕ ਸਿੱਖਾਂ ਦਾ, ਵਰਲਡ ਸਿੱਖ ਬੈਂਕ। ਹੁਣ ਇਹ ਹੈ ਵੀ ਜੇ ਸਾਡਾ ਇਹ ਪ੍ਰੋਜੈਕਟ ਦੇ ਥੱਲੇ ਸਾਡੇ ਕੋਲ ਪ੍ਰੋਪਰ ਰਿਸੋਰਸਿਸ ਹੋਣ, ਜਿਵੇਂ ਪ੍ਰੋਜੈਕਟ ਲਿਖੇ ਜਾਂਦੇ ਨੇ, ਅਸੀਂ ਆਪਣਾ ਉਹਦੇ ਪੂਲ ਦੇ ਵਿੱਚ ਪਾਈਏ, ਅਮੀਰ ਸਿੱਖਾਂ ਨੂੰ ਕਹੀਏ ਕਿ ਹੁਣ ਇਸ ਗੱਲ 'ਚ ਫਖਰ ਕਰਨਾ ਜੀ ਅਮਰੀਕਾ ਦੇ ਫਲਾਣੀ ਇੰਸਟੀਟਿਊਸ਼ਨ ਦਾ, ਵਰਲਡ ਬੈਂਕ ਦਾ ਹੈਡ ਬੱਗਾ ਬਣ ਗਿਆ, ਕੱਲ ਨੂੰ ਕੋਈ ਕਾਲਰਾ ਬਣ ਜਾਏਗਾ, ਵਾਟ ਡਿਫਰੈਂਸ ਡਜ਼ ਇਟ ਮੇਕ, ਹੈ ਨਾ। ਇਹ ਠੀਕ ਹੈ ਆਪਣੀ ਥਾਂ ਤੇ ਆਪੋ, ਲੇਕਿਨ ਇਹ ਵੀ ਇੱਕ ਬਦਕਿਸਮਤੀ ਦੀ ਗੱਲ ਹੈ ਕਿ ਜੇ ਪੰਜਾਬ ਦੀ ਧਰਤੀ ਤੋਂ ਕੋਈ ਮੁੰਬਈ ਗਿਆ, ਫਿਲਮੀ ਇੰਡਸਟਰੀ 'ਚ ਇੱਕ ਜ਼ਮਾਨੇ 'ਚ 80% ਦੇ ਕਰੀਬ ਪ੍ਰੋਡਿਊਸਰ ਐਕਟਰ ਪੰਜਾਬੀ ਸੀ, ਕੋਈ ਰਿਟਰਨ ਬੈਕ ਨਹੀਂ ਹੋਇਆ ਕਿ ਭਾਈ ਤੁਸੀਂ ਪੰਜਾਬ ਨੂੰ ਕੀ ਦੇਣਾ ਹੈ ਵਾਪਸ। ਜਿਹੜੇ ਬਾਹਰ ਵੀ ਸਿੱਖ ਆਏ ਨੇ ਔਰ ਖਾਸ ਤੌਰ ਤੇ ਜਿਹੜੇ ਵਪਾਰੀ ਕਿਸਮ ਦੇ ਸਿੱਖ ਨੇ ਸਾਰੇ ਮੁਲਕਾਂ 'ਚ, ਉਹਨਾਂ ਨੇ ਪੰਜਾਬ ਨੂੰ ਵਾਪਸ ਕੁਝ ਨਹੀਂ ਦਿੱਤਾ ਹੈ। ਔਰ ਇਹ ਸਾਰੇ ਦੇ ਚੱਲਦੇ ਅਸੀਂ ਸਮਝਦੇ ਹਾਂ ਵੀ ਜੇ ਕੋਈ ਇਨ ਪ੍ਰੈਕਟਿਸ ਅਸੀਂ ਪ੍ਰੋਜੈਕਟ ਲੀਕ ਕੇ ਪੰਜਾਬ 'ਚ ਉਹਨਾਂ ਦੇ ਨਾਲ ਅਸੀਂ ਖਲੋਵਾਂਗੇ ਨਹੀਂ ਲੋਕਾਂ ਦੇ, ਤਾਂ ਫਿਰ ਉਹਨਾਂ ਨੂੰ ਕਹੀ ਜਾਓ ਜੀ ਇਹ ਨਾ ਬੀਜੋ, ਉਹ ਨਾ ਬੀਜੋ, ਉਹਨਾਂ ਨੇ ਤਾਂ ਉਸੇ 'ਚ ਹੀ ਰਹਿਣਾ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਚੋਇਸ ਨਹੀਂ। ਡਾਕਟਰ ਸਾਹਿਬ ਜਿਹੜੇ ਜੰਗ ਦਰਖਤ ਵੀ ਕੱਟਣੇ ਆ ਨਾ, ਜਿਵੇਂ ਇਹ ਬੜਾ ਇੰਪੋਰਟੈਂਟ ਧਰਤੀ ਤੇ ਹੁਣ ਮੈਂ ਜਿਵੇਂ ਪਹਿਲਾਂ ਗੱਲ ਕਰਦਾ ਸੀ ਨਾ ਵੀ ਜਿਹੜੀਆਂ ਸਰਕਾਰਾਂ ਦੀਆਂ ਕੋਝੀਆਂ ਚਾਹੇ ਸੈਂਟਰ ਜਾਂ ਪੰਜਾਬ ਜੀ, ਹੁਣ ਪੰਜਾਬ ਦੇ ਲੋਕ ਆ NRI ਜਿਹੜੇ ਸਰਕਾਰ ਦੇ ਗਵਰਨਮੈਂਟ ਦੇ ਕਾਰਜ ਹੁੰਦੇ ਆ ਵੀ ਉੱਥੇ ਜਿਹੜਾ ਪਾਣੀ ਦਾ ਲੈਵਲ ਥੱਲੇ ਜਾਣ ਦਾ ਇੱਕ ਇਹ ਵੀ ਬਹੁਤ ਵੱਡਾ ਕਾਰਨ ਆ ਵੀ ਜੇ ਉੱਥੇ ਜੰਗਲ ਆ, ਜਿਹੜੀ ਬਾਰਿਸ਼ ਪੈਣ ਦੇ ਜਿਹੜੇ ਸਾਧਨ ਆ ਤੇ ਉਹ ਜਿਹੜੇ ਦਰਖਤ ਕੱਟਣੇ ਆ, ਤੇ ਅੱਜ NRI ਜਾ ਕੇ ਨਾ ਜਾਂ ਪੰਜਾਬ ਦੇ ਲੋਕ ਜੰਗਲ ਜਿਹੜੇ ਆ ਉਹ ਦਰਖਤ ਜਿਹੜੇ ਬੂਟੇ ਛੋਟੇ ਛੋਟੇ ਪੌਦੇ ਲਾ ਰਹੇ ਸੜਕਾਂ ਦੇ ਕਿਨਾਰਿਆਂ ਤੇ ਜਾਂ ਈਵਨ ਸਕੂਲਾਂ ਕਾਲਜਾਂ ਦੇ ਵਿੱਚ ਜਿੱਥੇ ਵੀ ਕੋਈ ਜਗ੍ਹਾ ਖਾਲੀ। ਸਗੋਂ ਸੰਤ ਸੇਵਾ ਸਿੰਘ ਹੋਰਾਂ ਨੇ ਖਡੂਰ ਸਾਹਿਬ ਵਾਲਿਆਂ ਨੇ ਝਿੜੀ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜਿਹੜਾ ਨੂੰ ਰਿਸਪੌਂਡ ਬਿਲਕੁਲ ਇਹ ਕਾਰਜ ਜਿਹੜੇ ਉਹਨਾਂ ਦੇ ਸੀਗੇ ਜਦੋਂ ਮਤਲਬ ਐਦਾਂ ਦੀ ਕੋਈ ਸੋਚ ਲੈ ਕੇ ਚੱਲਦਾ ਆ ਇਹ ਕਾਰਜ ਹੁਣ ਉਹਨਾਂ ਨੂੰ ਸਰਕਾਰਾਂ ਨੂੰ ਕਿਹੜਾ ਪਤਾ ਨਹੀਂ ਆ ਵੀ ਲੈਵਲ ਕਿੰਨਾ ਥੱਲੇ ਚਲੇ ਗਿਆ ਪਾਣੀ ਦਾ। ਇੱਥੇ ਕੈਂਸਰ ਵਰਗੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਨਾ ਪੰਜਾਬ ਦੀ ਧਰਤੀ ਤੇ ਵੀ ਇਹਨਾਂ ਨੂੰ ਕਿਵੇਂ ਮਤਲਬ ਜਿਹੜਾ ਉੱਥੇ ਹਾਲਾਤ ਬਣਾਏ ਜਾ ਰਹੇ ਆ ਕੁੱਲ ਮਿਲਾ ਕੇ। ਹੁਣ ਜੇ ਦਰਖਤ ਵੀ ਅਸੀਂ ਇੱਥੇ ਅਮਰੀਕਾ 'ਚ ਦੇਖਦੇ ਹਾਂ ਪਾਰਕ ਡਿਪਾਰਟਮੈਂਟ ਆ, ਜੇ ਇੱਕ ਦਰਖਤ ਕੱਟਿਆ ਜਾਂਦਾ ਮੇਰੇ ਖਿਆਲ 'ਚ ਘੱਟੋ ਘੱਟ ਵੀ 10-15 ਦਰਖਤ ਜਿਹੜੇ ਆ ਉਸ ਏਰੀਏ ਦੇ ਵਿੱਚ ਹੋਰ ਨਵੇਂ ਲਾ ਦਿੰਦੇ ਆ ਜੇ ਕੋਈ ਕਿਸੇ ਕਾਰਨ ਕਰਕੇ ਇੱਕ ਅੱਧਾ ਕੱਟਣਾ ਵੀ ਪੈ ਜਾਵੇ ਜੀ। ਅਦਰਵਾਈਜ਼ ਅਸੀਂ ਵਿਦੇਸ਼ਾਂ 'ਚ ਅਸੀਂ ਇਹ ਵੀ ਦੇਖਦੇ ਆ ਤੁਸੀਂ ਕੋਈ ਚੰਗੀ ਚੀਜ਼ ਨੂੰ ਅਡਾਪਟ ਕਰਦੇ ਆ
ਵੀ ਜੇ ਹੁਣ ਪੰਜਾਬ ਦੀ ਧਰਤੀ ਤੇ ਕਈ ਰੋਡ ਜਿਹੜੇ ਆ ਉਹ ਚੌੜੇ ਕਰਨ ਦੇ ਨਾਂ ਦੇ ਉੱਤੇ ਜਿਹੜੇ ਪੁਰਾਣੇ ਪੁਰਾਤਨ ਜਿਹੜੇ ਵੱਡੇ ਵੱਡੇ ਭਾਰੇ ਦਰਖਤ ਸੀਗੇ ਉਹਨਾਂ ਨੂੰ ਪੱਟ ਕੇ ਉਹਨਾਂ ਦੀ ਲੱਕੜ ਜਿਹੜੀ ਉਹ ਗੌਰਮੈਂਟ ਜਿਹੜੀਆਂ ਉਸ ਵੇਲੇ ਦੀਆਂ ਸਰਕਾਰਾਂ ਦੀਆਂ ਉਹਨਾਂ ਨੇ ਆਪ ਉਹਨੂੰ ਜਿੰਨੀ ਵੀ ਕਮਾਈ ਹੋਈ ਆ ਉਹ ਛਕੀ ਆਪ ਜੀ। ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਇੰਨੇ ਜ਼ਿਆਦਾ ਦਰਖਤ ਵੱਢ ਦਿੱਤੇ ਆ ਕਿ ਹੁਣ ਅਸੀਂ ਨਵੀਂ ਜਿਹੜੀ ਆ ਕੋਈ ਰੋਡ ਵੱਡੀ ਕੀਤੀ ਆ, ਜਗ੍ਹਾ ਹੈਗੀ ਆ ਉੱਥੇ ਨਵੇਂ ਦਰਖਤ ਜਿਹੜੇ ਲਾਏ ਜਾਣ। ਪਰ ਉਹ ਚੀਜ਼ਾਂ ਤੁਸੀਂ ਅੱਜ ਵੀ ਜਦੋਂ ਪੰਜਾਬ ਦੀ ਧਰਤੀ ਤੇ ਬਹੁਤ ਸਾਰੇ ਸਾਡੇ ਭੈਣ ਭਰਾ ਜਾਂਦੇ ਆ, ਪਰ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਵੀ ਤੁਸੀਂ ਜਿਹੜਾ ਉਸ ਧਰਤੀ ਦੀ ਜਿਹੜੀ ਉਸ ਸਾਰੀ ਤੁਸੀਂ ਜੰਗਲਾਂ ਨੂੰ ਵੀ ਸਾਂਭਣਾ, ਉਹਦੇ ਪਾਣੀਆਂ ਨੂੰ ਵੀ ਸਾਫ਼ ਰੱਖਣਾ, ਤੇ ਜਿਹੜੀਆਂ ਫੈਕਟਰੀਆਂ ਕੈਮੀਕਲ ਧਰਤੀ ਦੇ ਵਿੱਚ ਉਤਾਰ ਰਹੀਆਂ ਆ ਇਹ ਸਰਕਾਰਾਂ ਦੇ ਨਾਲ ਮਿਲੀ ਭੁਗਤ ਦੇ ਨਾਲ ਉਹ ਫੈਕਟਰੀਆਂ ਲਾਉਂਦੇ ਆ। ਔਰ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਆ, ਤੇ ਜੇ ਅੱਜ ਪੰਜਾਬ ਦੀ ਧਰਤੀ ਤੇ ਕੋਲ ਪਲਾਂਟ ਲੱਗੇ ਵੇ ਉਹ ਪੋਲੂਸ਼ਨ ਫੈਲਾ ਰਹੇ ਆ, ਤੇ ਜਿਹੜੀ ਭਾਖੜੇ ਦੀ ਬਿਜਲੀ ਆ ਦੂਜੀਆਂ ਸਟੇਟਾਂ ਨੂੰ ਦਿੱਤੀ ਜਾ ਰਹੀ ਜਿਹੜੀ ਕਿ ਪੰਜਾਬ ਦੀ ਬਣਦੀ ਆ। ਹਾਂਜੀ, ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਆ ਵੀ ਜੇ ਆਪਾਂ ਉਹਨਾਂ ਉੱਤੇ ਵਰਕਆਊਟ ਕਰਦੇ ਆ, ਪਰ ਇਹ ਸਾਨੂੰ ਸਿੱਖਾਂ ਨੂੰ ਇਹ ਸੋਚਣਾ ਪੈਂਦਾ ਆ, ਸਾਡੇ ਪੰਜਾਬ ਵਾਸੀਆਂ ਨੂੰ ਸੋਚਣਾ ਪੈਂਦਾ, ਕਿਉਂਕਿ ਜੇ ਅਸੀਂ ਸੈਂਟਰ ਤੇ ਜਾਂ ਪੰਜਾਬ ਸਰਕਾਰ ਤੇ, ਹੁਣ ਪੰਜਾਬ ਸਰਕਾਰ ਤਾਂ ਜਿਹੜਾ ਭਗਵੰਤ ਮਾਨ ਅੱਜ ਦਾ ਚੀਫ ਮਿਨਿਸਟਰ ਆ ਪੰਜਾਬ ਦਾ, ਜਿਹੜਾ ਕਿਸੇ ਵੇਲੇ ਪੰਜਾਬ ਦੀ ਮਾਂ ਬੋਲੀ ਦੀ ਗੱਲ ਕਰਦਾ ਸੀ ਤੋ ਆਪ ਸਪੀਚਾਂ ਜਿਹੜੀਆਂ ਲੈਕਚਰ ਹਿੰਦੀ 'ਚ ਕਰਦਾ ਆ ਹੁਣ, ਤੇ ਜਿਹੜਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਸੀ, ਸੋ ਪੰਜਾਬ ਦਾ ਪੁੱਤ ਹੋਣ ਦੀ ਗੱਲ ਕਰਦਾ ਸੀ, ਤੇ ਉਹ ਬੰਦੇ ਜਿਹੜੇ ਮਤਲਬ ਹੁਣ ਅੱਜ ਉਹ ਪਾਲਿਸੀ ਕੀ ਆ ਕਿ ਉਹ ਸੈਂਟਰ ਦੇ ਇਸ਼ਾਰੇ ਤੇ ਸਾਰਾ ਕੁਝ ਕਰਦਾ। ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਉਹਨੇ ਸੈਂਟਰ ਦੀਆਂ ਪਾਲਿਸੀਆਂ ਦੇ ਉੱਤੇ ਹੀ ਕੰਮ ਕਰਨਾ ਕਿ ਪੰਜਾਬ ਨੂੰ ਬਰਬਾਦ ਕਿਵੇਂ ਕਰਨਾ, ਇਹਨਾਂ ਦੀ ਨੌਜਵਾਨੀ ਦੇ ਵਿੱਚ ਇਹਨਾਂ ਨੂੰ ਕਿਵੇਂ ਨਸ਼ਿਆਂ ਦੇ ਵਿੱਚ ਗਲਤਾਨ ਰੱਖਣਾ ਆ, ਜਾਂ ਪਾਣੀ ਵੱਧ ਤੋਂ ਵੱਧ ਇਸ ਧਰਤੀ ਦਾ ਨੁਕਸਾਨ ਹੋ ਸਕੇ। ਤੇ ਫਿਰ ਤੁਹਾਨੂੰ ਜੋ ਸੋਚਣਾ ਪਏਗਾ ਪੰਜਾਬ ਵਾਸੀਆਂ ਨੂੰ ਵੀ ਅਸੀਂ ਕਿਵੇਂ ਆਪਣੇ ਪੰਜਾਬ ਨੂੰ ਜਿਹੜਾ ਸੇਫ ਵੀ ਰੱਖਣਾ, ਤੇ ਇਹਦੇ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਇਸ ਗੱਲ ਤੇ ਸੁਚੇਤ ਕਰਨਾ। ਸੋ ਮੈਂ ਕਹਿੰਦਾ ਵੀ ਜਿਹੜੇ ਹੁਣ ਵਿਦੇਸ਼ਾਂ ਵਿੱਚ ਨੌਜਵਾਨ ਆ, ਗੁਰਪ੍ਰੀਤ ਸਿੰਘ ਹੋਣੀ ਸਾਡੇ UK 'ਚ ਬੈਠੇ ਆ ਜੀ, ਤੇ ਇਹ ਉਸ ਚੀਜ਼ ਨੂੰ ਹੁਣ ਇਹਨਾਂ ਕੰਟਰੀਆਂ ਦੀ ਐਜੂਕੇਸ਼ਨ ਇਹ ਅੰਡਰਸਟੈਂਡ ਕਰਦੇ ਆ, ਕੰਪੈਰੀਜ਼ਨ ਕਰਦੇ ਆ ਵੀ ਸਾਡਾ ਪੰਜਾਬ ਆਪਣੇ ਵੱਡੇ ਵਡੇਰਿਆਂ ਤੇ ਆਪਣੇ ਬਜ਼ੁਰਗਾਂ ਤੋਂ ਸਾਰਾ ਕੁਝ ਆਪਣੀ ਸਟੱਡੀ ਦੇ ਨਾਲ ਕਿ ਸਾਨੂੰ ਕੀ ਕਰਨ ਦੀ ਲੋੜ ਆ, ਸਾਡੀ ਧਰਤੀ ਆ, ਸਾਡਾ ਹੋਮਲੈਂਡ ਆ ਉਹ ਪੰਜਾਬ, ਅਸੀਂ ਉਹਦੇ ਵਾਰਸ ਆ, ਠੀਕ ਹੈ ਜੀ। ਸੋ ਸਿੱਖ ਵਾਰਸ ਆ, ਤੇ ਉਹਨਾਂ ਨੇ ਦੇਖਣਾ ਆ ਵੀ ਇੱਥੇ ਜਿਹੜੇ ਬਾਹਰਲੀਆਂ ਸਟੇਟਾਂ ਤੋਂ ਧਾੜ ਵੀ ਆ ਕੇ ਮਤਲਬ ਇਸ ਸਟੇਟ ਨੂੰ, ਸਾਡੀ ਕੰਟਰੀ ਨੂੰ, ਪੰਜਾਬ ਨੂੰ, ਸਾਡੇ ਦੇਸ਼ ਨੂੰ ਖਰਾਬ ਕਰਨਾ ਚਾਹੁੰਦੇ ਆ, ਉੱਥੇ ਪੋਲੂਸ਼ਨ ਵੀ ਫੈਲਾਉਣਾ ਚਾਹੁੰਦੇ। ਫਿਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਸੋ ਉਹ ਗੁਰੂਆਂ ਪੀਰਾਂ ਦੀ ਧਰਤੀ ਉਹਦੀ ਟੇਕ ਕੇਅਰ ਕਰਨੀ ਵੀ ਸਾਡਾ ਸਿੱਖਾਂ ਦਾ ਫਰਜ਼ ਹੈ, ਸਾਡੇ ਪੰਜਾਬੀਆਂ ਦਾ ਫਰਜ਼ ਹੈ ਜੀ। ਬਿਲਕੁਲ, ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ, ਅਸੀਂ ਗੱਲਬਾਤ ਨੂੰ ਬਹੁਤ ਅੱਗੇ ਲੈ ਕੇ ਜਾਈਏ। ਸਾਡੇ ਜਿਹੜੇ ਵਿਊਅਰਸ ਨੇ ਉਮੀਦ ਕਰਦੇ ਆ ਜਿਹੜੀ ਇਹ ਵਿਚਾਰ ਚਰਚਾ ਸੀ ਅੱਜ ਦੇ ਇਸ਼ੂ ਦੇ ਉੱਤੇ ਫੋਕਸ ਸੀਗੀ, ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਜਾਂ ਜਿਹੜੀ ਕਰੰਟ ਸਿਚੁਏਸ਼ਨ ਹੈ, ਥੋੜਾ ਜਿਹਾ ਅਸੀਂ ਜਿਹੜੀ ਇਸ ਵਕਤ ਸਿਚੁਏਸ਼ਨ ਹੈਗੀ ਹੈ ਪੰਜਾਬ ਦੀ ਉਹਦੇ ਤੇ ਥੋੜਾ ਜਿਹਾ ਘੱਟ ਫੋਕਸ ਕਰ ਸਕੇ ਹਾਂ। ਗੱਲਬਾਤ ਜ਼ਿਆਦਾ ਪੰਜਾਬ ਦੇ ਪਾਣੀਆਂ ਦੇ ਵੱਲ ਨੂੰ ਰਹੀ ਹੈ, ਪਰ ਇਹ ਇੱਕ ਇੰਪੋਰਟੈਂਟ ਗੱਲ ਹੈਗੀ ਹੈ ਤੇ ਮੈਂ ਸਮਝਦਾ ਵੀ ਕਾਫੀ ਇੰਪੋਰਟੈਂਟ ਨੁਕਤੇ ਡਿਸਕਸ ਹੋਏ ਅੱਜ ਦੀ ਡਿਸਕਸ਼ਨ ਦੇ ਵਿੱਚ। ਹੋਪਫੁਲੀ ਜੇ ਅਸੀਂ ਇਹਦੇ ਵਿੱਚੋਂ ਕੁਝ ਸਿੱਖ ਕੇ ਕੁਝ ਜਿਹੜੇ ਸਾਡੇ ਦਰਸ਼ਕ ਨੇ ਜਾਂ ਉਹਨਾਂ ਖਾਨਿਆਂ ਤੱਕ ਪਹੁੰਚ ਸਕੇ, ਉਹਨਾਂ ਲੋਕਾਂ ਤੱਕ ਪਹੁੰਚ ਸਕੇ ਅੱਜ ਦਾ ਇਹ ਇਸ਼ੂ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਚੋਂ ਕੁਝ ਅਡਾਪਟ ਕਰ ਸਕੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।